ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਸ਼ਾਮਲ ਹੋਣਗੇ ਡਾਕਟਰ ਅਮਰਜੀਤ ਸਿੰਘ ਜੀ। ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਟੀਵੀ 84 ਨਾਲ ਜੁੜੇ ਸਾਡੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜਿਹੜਾ, ਕਿਉਂਕਿ ਹੁਣ ਪਿਛਲਾ ਹਫਤਾ ਲੰਘ ਕੇ ਗਿਆ, ਵੀਕਐਂਡ ਲੰਘਿਆ ਆ, ਤਾਂ ਇਸ ਦੌਰਾਨ ਕਾਫੀ ਜ਼ਿਆਦਾ ਜਿਹੜੇ ਈਵੈਂਟਸ ਨੇ, ਸਮਾਗਮ ਨੇ, ਉਹ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਏ ਆ। ਤੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਨਗਰ ਕੀਰਤਨ ਜਿਹੜਾ ਮਾਲਟਨ ਤੋਂ ਰੈਕਸਡੇਲ ਗੁਰਦੁਆਰਾ ਸਾਹਿਬ ਦਾ, ਜਿਹਦੇ 'ਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਾਮਲ ਹੋਈਆਂ। ਤੇ ਤੁਸੀਂ ਵੀ ਆਪਣੇ ਸਮਾਗਮਾਂ ਦੇ ਲਈ ਕੈਨੇਡਾ ਦੇ ਸਰੀ ਗਏ ਹੋਏ ਸੀ, ਜਿੱਥੇ ਕਾਫੀ ਜਿਹੜੇ ਸੈਮੀਨਾਰ ਤੇ ਜਿਹੜੇ ਸਮਾਗਮ ਨੇ ਤੁਸੀਂ ਅਟੈਂਡ ਕੀਤੇ। ਤਾਂ ਸਭ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਜਿਹੜੀਆਂ ਇਹ ਪ੍ਰੋਗਰਾਮ ਹੋਏ ਆ, ਸਮਾਗਮ ਹੋਏ ਆ, ਉਹਨਾਂ ਬਾਰੇ ਥੋੜੀ ਜਿਹੀ ਤੁਸੀਂ ਸੰਗਤਾਂ ਨੂੰ ਜਾਣਕਾਰੀ ਦਿਓ। ਦੇਖੋ, ਹੁਣ ਤੋਂ ਥੋੜਾ ਚਿਰ ਪਹਿਲਾਂ ਹੀ ਅਕਾਲ ਚੈਨਲ ਯੂਕੇ ਵਾਲਿਆਂ ਨੇ ਵੀ ਇੱਕ ਪੈਨਲ ਡਿਸਕਸ਼ਨ ਰੱਖੀ ਸੀ, ਜਿਹਦੇ 'ਚ ਉਹਨਾਂ ਨੇ ਮੈਨੂੰ ਵੀ ਲਾਈਨ ਤੇ ਲਿਆ ਸੀ, ਔਰ ਪ੍ਰੋਮੀਨੈਂਟ ਯੂਕੇ ਦੇ ਸਿੱਖ ਆਗੂ, ਖਾਲਿਸਤਾਨ ਦੇ ਔਰ ਪੰਜਾਬ ਨਾਲ ਸੰਬੰਧਿਤ ਵੀ। ਔਰ ਅਸੀਂ ਇਹ ਦੇਖ ਰਹੇ ਹਾਂ, ਬੇਸ਼ੱਕ ਇਹ ਅਪ੍ਰੈਲ ਦਾ ਮਹੀਨਾ ਕੁੱਲ ਮਿਲਾ ਕੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੁੰਦਾ ਹੈ, ਔਰ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਨਗਰ ਕੀਰਤਨ, ਜਾਂ ਜਦੋਂ ਨਿਊਯਾਰਕ 'ਚ ਜਦੋਂ ਕਿ ਉਸ ਰਾਊਟ ਤੇ ਜਿੱਥੇ ਅੱਡ ਨੇਸ਼ਨਸ ਦੀਆਂ ਪੈਰੇਡਸ ਹੁੰਦੀਆਂ ਨੇ, ਉਸ ਨਗਰ ਕੀਰਤਨ ਨੂੰ ਅਸੀਂ ਸਿੱਖ ਡੇ ਪੈਰੇਡ ਵੀ ਕਹਿੰਦੇ ਹਾਂ। ਇਸ ਵਾਰ ਮਾਹੌਲ, ਹਾਲਾਂਕਿ ਪਿਛਲੇ ਲਗਭਗ 40 ਸਾਲ ਤੋਂ ਜ਼ਿਆਦਾ ਸਮੇਂ ਤੋਂ ਹੀ ਐਜ਼ ਏ ਐਕਟਿਵਿਸਟ ਮੈਂ ਸਾਰੇ ਜਿਹੜਾ ਖਾਲਿਸਤਾਨ ਐਲਾਨ ਦਿਵਸ ਹੋਏ ਜਾਂ ਜੂਨ 84 ਦਾ ਘੱਲੂਘਾਰਾ ਹੋਏ ਜੁੜੇ ਹੋਏ ਹੈ, ਔਰ ਐਜ਼ ਏ ਗੈਸਟ ਸਪੀਕਰ ਬਹੁਤ ਸਾਰੀਆਂ ਥਾਵਾਂ ਤੇ ਜਾਣ ਦਾ ਇਹਨਾਂ ਸਾਰੇ ਸਾਲਾਂ 'ਚ ਮੌਕਾ ਬਣਿਆ। ਪਰ ਇਸ ਵਾਰ ਜਿਹੜੀ ਫਰਵਰ, ਅੰਗਰੇਜ਼ੀ ਦਾ ਲਫ਼ਜ਼ ਕਹਿਣਾ ਹੋਵੇ, ਜਿਹਦੇ 'ਚ ਉਤਸ਼ਾਹ ਵੀ ਹੈ, ਗੰਭੀਰਤਾ ਵੀ ਹੈ, ਹੋਪ ਵੀ ਹੈ, ਤੇ ਦੁਸ਼ਮਣ ਨੂੰ ਪਛਾਣਨ ਦੀ ਗੱਲ ਵੀ ਹੈ, ਜਿਹੜੀ ਇਸ ਵਾਰ ਮੈਂ ਮਹਿਸੂਸ ਕੀਤੀ, ਇਹ ਸ਼ਾਇਦ ਪਿਛਲੇ ਸਾਰੇ ਵਰ੍ਹਿਆਂ 'ਚ ਕਿਤੇ ਵੀ ਨਹੀਂ ਸੀ। 84 ਤੋਂ ਇੱਕਦਮ ਬਾਅਦ ਦੇ ਮਾਹੌਲ 'ਚ, ਖਾਸ ਤੌਰ ਤੇ 86 'ਚ, ਜਦੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਹੁੰਦਾ, ਉਦੋਂ ਜਿਹੜਾ ਲੀਡਿੰਗ ਫੈਕਟਰ ਸੀ, ਭਾਵੁਕਤਾ ਸੀ। ਔਰ ਉਹ ਭਾਵੁਕਤਾ ਜੂਨ 84 ਦੇ ਘੱਲੂਘਾਰੇ ਨਾਲ ਜੁੜੀ ਹੋਈ ਸੀ, ਸਿੰਘਾਂ ਦੀਆਂ ਸ਼ਹਾਦਤਾਂ ਨਾਲ ਜੁੜੀ ਹੋਈ ਸੀ। ਪਰ ਹੁਣ ਅਸੀਂ ਉਹ ਪੈਟਰਨ ਮਹਿਸੂਸ ਕਰਦੇ ਹਾਂ, ਜਿਹਦੇ 'ਚ ਇੱਕ ਤਾਂ ਜਿਹੜਾ ਭਾਰਤੀ ਹਕੂਮਤ ਨੇ ਉਸ ਪੀਰੀਅਡ 'ਚ ਖੌਫ ਪੈਦਾ ਕੀਤਾ। ਤੁਸੀਂ ਦੇਖੋਗੇ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਨਵੰਬਰ ਦਸੰਬਰ 1985 ਤੱਕ ਕੋਈ ਸਮਾਗਮ ਜਿਹੜਾ ਉਹ ਪੋਸੀਬਲ ਨਹੀਂ ਸੀ ਹੋ ਸਕਿਆ। ਗੁਰਦੁਆਰਾ ਸ਼ਹੀਦਾਂ ਦੇ ਵਿੱਚ ਇੱਕ ਸਮਾਗਮ ਬਹੁਤ ਮੀਂਹ ਵਰ ਰਿਹਾ ਸੀ, ਉਹਦੇ ਹੋਇਆ ਸੀ, ਉਸ ਤੋਂ ਬਾਅਦ ਕੋਈ ਐਕਟੀਵਿਟੀ ਨਹੀਂ ਸੀ। ਨਵੰਬਰ ਦਸੰਬਰ 1985 'ਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ, ਜਾਂ ਸ਼ਹੀਦਾਂ ਦੇ ਜਿਹੜੇ ਅੱਗੋਂ ਪਰਿਵਾਰ ਨੇ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਪੋਲੀਟੀਕਲ ਇੱਕ ਬਹੁਤ ਵੱਡਾ ਵॉइड ਸੀ, ਬਹੁਤ ਵੱਡਾ ਗੈਪ ਸੀ। ਉਹਦੇ ਸ਼ਾਇਦ ਇੱਕ ਕਾਰਨ ਇਹ ਵੀ ਸੀ ਕਿ ਸੰਤਾਂ ਦੀ ਸ਼ਹਾਦਤ ਨੂੰ ਲੈ ਕੇ ਵੀ ਥੋੜਾ ਜਿਹਾ ਸਵਾਲੀਆ ਨਿਸ਼ਾਨ ਸੀ। ਇਹ ਵੀ ਮੰਨਿਆ ਜਾ ਰਿਹਾ ਸੀ ਕਿ ਸੰਤ ਚੜ੍ਹਦੀ ਕਲਾ 'ਚ ਨੇ। ਔਰ ਇਸ ਸਭ ਦੇ ਬਾਵਜੂਦ ਇਹ ਦਮਦਮੀ ਟਕਸਾਲ ਵੱਲੋਂ ਬਹੁਤ ਵੱਡਾ ਸਟੈਪ ਸੀ ਕਿ ਉਹਨਾਂ ਨੇ 26 ਜਨਵਰੀ 1986 ਦਾ ਸਰਬੱਤ ਖਾਲਸਾ ਕਾਲ ਕੀਤਾ। ਇਹ ਇਕੱਲਾ ਇਹੀ ਨਹੀਂ ਸੀ ਕਿ ਉਸ ਪੋਲੀਟੀਕਲ ਵॉइड ਨੂੰ ਜਾਂ ਸਿਆਸੀ ਖੱਪੇ ਨੂੰ ਪੂਰਨਾ, ਪਰ ਰਿਟਰਨਿੰਗ ਟੂ ਦਾ ਰੂਟਸ। ਔਰ ਕਿਉਂਕਿ 18ਵੀਂ ਸਦੀ 'ਚ ਸਰਬੱਤ ਖਾਲਸਾ ਹੀ, ਜਦੋਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਕੈਰਿਜ਼ਮੈਟਿਕ ਲੀਡਰਸ਼ਿਪ ਰੋਲ ਸਾਹਮਣੇ ਸੀ, ਰਾਜ ਸਥਾਪਿਤ ਵੀ ਹੋਇਆ, ਚਲਾ ਵੀ ਗਿਆ। ਤੇ ਬੰਦਾ ਸਿੰਘ ਬਹਾਦਰ ਔਰ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਤੋਂ ਬਾਅਦ ਅਸੀਂ 15 ਸਾਲ ਤੋਂ ਜ਼ਿਆਦਾ ਦਾ ਗੈਪ ਦੇਖਦੇ ਹਾਂ, ਜਿਹੜਾ ਕਿ 84 ਤੋਂ ਬਾਅਦ ਪੋਲੀਟੀਕਲ ਜਿਹੜਾ ਈਡੀਅਮ ਦੇ ਵਿੱਚ ਕਿਹਾ ਜਾ ਸਕਦਾ। ਔਰ ਫਿਰ ਜਿਹੜੀ ਸਰਬੱਤ ਖਾਲਸਾ ਦੀ ਜਿਹੜੀ ਮੈਂ ਸਮਝਦਾ ਵੀ ਇਹ ਇੱਕ ਇੰਨਾ ਵੱਡਾ ਕਾਨਸੈਪਟ ਸੀ, ਉਦੋਂ ਅਜੇ ਅਮਰੀਕਾ ਦੇ ਵਿੱਚ ਤਾਂ ਅਸੀਂ ਜਾ ਕੇ 1776 ਦੇ ਵਿੱਚ ਦੇਖਦੇ ਹਾਂ ਕਿ 13 ਕਾਲੋਨੀਜ਼ ਇਕੱਠੀਆਂ ਹੋ ਕੇ ਫੈਡਰੇਸ਼ਨ ਬਣਾਉਂਦੀਆਂ ਨੇ ਔਰ ਆਪਣੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕਰਦੀਆਂ। ਪਰ ਅਸੀਂ 1730 ਦੇ ਵਿੱਚ ਹੀ ਦੇਖਦੇ ਹਾਂ ਕਿ ਸਰਬੱਤ ਖਾਲਸਾ ਜਿਹੜਾ ਪਾਰਲੀਮੈਂਟ ਦੇ ਸੈਸ਼ਨ ਵਾਂਗ ਦੀਵਾਲੀ, ਵਿਸਾਖੀ 2 ਵਾਰ, ਔਰ ਐਮਰਜੈਂਸੀ ਦੇ ਵਿੱਚ ਜਦੋਂ ਕੋਈ ਚੈਲੰਜ ਹੈ ਇਮੀਡੀਏਟਲੀ ਉਹ ਕਿਸੇ ਵੇਲੇ ਵੀ ਕਾਲ ਹੋ ਸਕਦਾ ਸੀ।
ਸੋ ਇਹ ਜਿਹੜਾ ਮੂਵ ਸੀ 26 ਜਨਵਰੀ 1986 ਦਾ, ਇਹ ਜਿੱਥੇ ਬਰਤਾਨਵੀ ਸਿਸਟਮ ਜਿਸ ਦੇ ਉੱਤੇ ਇੰਡੀਅਨ ਸਿਸਟਮ ਨੇ ਪੂਰੀ ਕਾਠੀ ਪਾਈ ਹੋਈ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਐਕਟ ਦੇ ਥੱਲੇ, ਔਰ ਉੱਥੇ ਉਹਨਾਂ ਦੇ ਫੀਲੇ ਨਿਕਲਣੇ ਸੀ, ਉਹਨੂੰ ਬ੍ਰੇਕ ਕਰਦੇ ਆ ਇੱਕ ਬਹੁਤ ਵੱਡੀ ਨਰੋਈ ਸਿਆਸੀ ਪਹੁੰਚ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 5 ਮੈਂਬਰੀ ਪੰਥਕ ਕਮੇਟੀ ਜਿਹੜੀ ਉਸ ਸਰਬੱਤ ਖਾਲਸਾ, ਜਿਹੜਾ ਲੱਖਾਂ ਦਾ ਇਕੱਠ ਸੀ, ਜਿਹਦੇ ਡਾਕੂਮੈਂਟਰੀ ਪ੍ਰੂਫ ਨੇ, ਜਿਹੜੀ ਪੋਲੀਟੀਕਲ ਲੀਡਰਸ਼ਿਪ ਸਾਡੀ 5 ਮੈਂਬਰੀ ਪੰਥਕ ਕਮੇਟੀ ਦੀ ਆਈ, ਉਹ ਸਾਰੇ ਉਹ ਸਨ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸੀ, ਜਾਂ ਜਿਹੜੇ ਵਾਂਟਡ ਸਨ ਹਰ ਪੱਖੋਂ। ਸੋ ਇਹ ਖਾਲਸਾ ਬਾਦਸ਼ਾਹ ਜਾਂ ਬਾਗੀ, ਮੈਂ ਸਮਝਦਾ ਵੀ ਇਸ ਦੀ ਸ਼ੁਰੂਆਤ ਸੀ ਕਿ ਵੀ ਸੱਚਮੁੱਚ ਇਹ ਬਾਗੀਆਨਾ ਅੰਦਾਜ਼ ਕਿ ਹੁਣ ਪੰਥ ਨੇ ਗੁਲਾਮੀ ਦੇ ਸੰਗਲ ਕੱਟਣੇ ਨੇ। ਔਰ ਇਹ ਜਿਹੜਾ 29 ਅਪ੍ਰੈਲ 1986 ਨੂੰ ਸਿਆਸੀ ਨਿਸ਼ਾਨਾ ਮਿੱਥਿਆ ਗਿਆ। ਔਰ ਜਿਵੇਂ ਪਿਛਲੇ ਦਿਨਾਂ 'ਚ ਅਸੀਂ ਇੱਕ ਵਿਚਾਰ ਦੇ ਵਿੱਚ ਵੀ ਚਰਚਾ ਕਰ ਰਹੇ ਸੀ ਕਿ ਜਦੋਂ ਸਿੱਖ ਇੰਟੈਲੈਕਚੁਅਲਸ ਇਕੱਠੇ ਹੋਏ ਜਾਂ ਫੌਜੀਆਂ ਦਾ ਇਕੱਠ ਹੁੰਦਾ ਸੀ ਜਾਂ ਦੂਸਰਾ ਹੁੰਦਾ ਸੀ, ਗੱਲਾਂ ਬਹੁਤ ਕਰਦੇ ਸੀ ਕਿ ਭਾਈ ਬੜਾ ਜ਼ੁਲਮ ਹੋ ਰਿਹਾ, ਇਹਨਾਂ ਨੇ ਬਾਹਮਣਾਂ ਨੇ ਮੁਗਲਾਂ ਨੂੰ ਪਿੱਛੇ ਛੱਡ ਦਿੱਤਾ, ਦੂਜਾ ਕਰ ਦਿੱਤਾ। ਪਰ ਜਿਹੜਾ ਇਹ ਸਿਆਣਪ ਵਾਲੀ ਗੱਲ ਉਹਦੇ ਵਿੱਚ ਇੱਕ ਬਜ਼ੁਰਗ ਨੇ ਕਹੀ ਸੀ ਕਿ ਭਾਈ ਕਾਕਾ ਤਾਂ ਤੁਸੀਂ ਲਈ ਜਾਂਦੇ ਹੋ, ਕਾਕਾ ਸੋਹਣਾ ਬੜਾ ਹੈ, ਲੰਮਾ ਬੜਾ ਹੈ, ਅੱਖਾਂ ਬੜੀਆਂ ਸੋਹਣੀਆਂ, ਕਾਕੇ ਦਾ ਨਾਂ ਤਾਂ ਰੱਖੋ। ਸੋ ਇਹ ਬੜਾ ਜ਼ਰੂਰੀ ਸੀ ਕਿ ਖਾਲਿਸਤਾਨ ਦਾ ਨਿਸ਼ਾਨਾ ਸਪਸ਼ਟ ਤੌਰ ਦੇ ਉੱਤੇ ਰੱਖਿਆ ਗਿਆ। ਔਰ ਇਹਨਾਂ 40 ਵਰਿਆਂ 'ਚ ਬਹੁਤ ਸਾਰਾ ਸਫ਼ਰ ਜਿਹੜਾ ਅਸੀਂ ਤੈਅ ਕੀਤਾ, ਉਸ 'ਚ ਘੱਲੂਘਾਰੇ ਵੀ ਨੇ। ਜੂਨ 84 ਤੋਂ ਬਾਅਦ ਨਵੰਬਰ 84 ਪੰਜਾਬ 'ਚ 10 ਵਰਿਆਂ ਦੀ ਜੈਨੋਸਾਈਡ ਦੀ ਕਹਾਣੀ ਵੀ ਹੈ। ਪੰਜਾਬ ਨੂੰ ਡਰੱਗਸ ਔਰ ਸਬਸਟੈਂਸ ਅਬਿਊਜ਼ ਔਰ ਕਲਚਰਲ ਡੀਜਨਰੇਸ਼ਨ ਵੱਲ ਧੱਕਣਾ, ਇਹ ਵੈਪਨ ਵੀ ਹੈ। ਔਰ ਉਹ ਸਾਰੇ ਦੇ ਨਾਲ ਚੱਲਦੇ ਆ ਫਿਰ ਅਸੀਂ ਦੇਖਦੇ ਹਾਂ ਪੰਜਾਬ ਦੇ ਪਾਣੀਆਂ ਦਾ ਟੈਸਟ, ਉਹ ਭਾਵੇਂ 3 ਕਿਸਾਨੀ ਖੇਤੀ ਕਾਨੂੰਨ ਲਿਆ ਕੇ ਹੈ, ਉਹਨਾਂ ਸਾਰੇ ਮਰਹਲਿਆਂ ਨੂੰ ਕ੍ਰਾਸ ਕਰਦੇ ਆ। ਠੀਕ ਹੈ ਕਿ ਵਕਤਨ ਬਾ ਵਕਤਨ ਜਿਹੜੀ ਮੋਮੈਂਟਮ ਬਣਦੀ ਗਈ ਉਹਨੂੰ ਹਾਈਜੈਕ ਹਕੂਮਤ ਕਰ ਲੈਂਦੀ ਗਈ। ਪੰਜਾਬ 'ਚ ਲੋਕਾਂ ਦਾ ਰੋਸ 85 'ਚ ਬਰਨਾਲੇ ਦੇ ਖਾਤੇ 'ਚ ਪਾ ਕੇ ਉਹਦੀ ਸਰਕਾਰ ਬਣਾ ਦਿੱਤੀ। ਬੁੱਚੜ ਬੇਅੰਤੇ ਨੂੰ ਚੈਲੰਜ ਕਰਨ ਵਾਲੇ ਜਿਹੜੇ ਯੋਧਿਆਂ ਦੀ ਬਹਾਦਰੀ ਹੈ, ਉਹ ਅਲਟੀਮੇਟਲੀ ਬਾਦਲਾਂ ਦੇ ਖਾਤੇ 'ਚ ਪੈ ਗਈ, ਸਰਕਾਰ ਉਹਨਾਂ ਦੀ ਬਣ ਗਈ। ਇਹ ਸਾਰਾ ਚੱਲਦਾ ਰਿਹਾ। ਪਰ ਖਾਲਿਸਤਾਨ ਦੀ ਗੱਲ, ਜਿਸ ਨੂੰ ਈਵਨ ਜੂਨ 84 ਤੋਂ ਵੀ ਪਹਿਲਾਂ ਦਲ ਖਾਲਸਾ ਨੇ ਜਿਹੜਾ ਆਪਣੇ ਸਿਆਸੀ ਨਿਸ਼ਾਨੇ ਵਜੋਂ ਬੜਾ ਕਲੀਅਰ ਕੀਤਾ ਹੋਇਆ ਸੀ। ਔਰ ਕੱਲੀ ਗੱਲ ਇਹੀ ਨਹੀਂ, ਜਦੋਂ ਅਸੀਂ ਇਹ ਦੇਖਦੇ ਹਾਂ ਕਿ ਚੰਡੀਗੜ੍ਹ 'ਚ ਸਿੱਖ ਸੋਫਿਸਟੀਕੇਟਸ ਫੋਰਮ ਨਾਂ ਦੀ ਜਿਹੜੀ ਪੰਥਕ ਉਸ ਵੇਲੇ ਦੇ ਬਜ਼ੁਰਗ ਆਗੂ ਸਨ, ਉਹਨਾਂ ਦੀ ਜਥੇਬੰਦੀ ਨੇ ਆਲਮੋਸਟ 4 ਜਾਂ 5 ਸੈਮੀਨਾਰ ਖਾਲਿਸਤਾਨ ਵਾਈ ਨਾਟ ਦੇ ਥੱਲੇ ਕਰਵਾਏ ਸੀ। ਸੋ ਆਲਰੇਡੀ ਇੰਟੈਲੈਕਚੁਅਲ ਡਿਬੇਟ ਸੀ। ਜੂਨ 84 'ਚ ਸੰਤਾਂ ਦੀ ਸ਼ਹਾਦਤ ਔਰ ਉਹਨਾਂ ਦੇ ਲਫ਼ਜ਼ ਕਿ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਉਹ ਪੋਲੀਟੀਕਲ ਪਾਰਟ ਸੀ, ਔਰ ਖਾਲਿਸਤਾਨ ਦੀ ਡੈਕਲੇਰੇਸ਼ਨਸ। ਹੁਣ ਜਦੋਂ ਅਸੀਂ ਇਸ ਵਰੇ ਦੇ ਸਮਾਗਮਾਂ ਦੀ ਗੱਲ ਕਰਦੇ ਹਾਂ, ਬਹੁਤ ਚੰਗੀ ਗੱਲ ਹੈ ਕਿ ਪੰਥਕ ਚਾਰੋਂ ਵੱਡੀਆਂ ਧਿਰਾਂ ਅਕਾਲ ਤਖਤ ਤੇ ਇਕੱਠੀਆਂ ਹੋ ਕੇ ਉਹਨਾਂ ਨੇ 26 ਜਨਵਰੀ ਦੇ ਸਰਬੱਤ ਖਾਲਸਾ ਨੂੰ ਵੀ ਸੈਲੀਬ੍ਰੇਟ ਕੀਤਾ ਹੈ। 29 ਅਪ੍ਰੈਲ ਨੂੰ ਵੀ ਜਿਹੜੀ 20+ ਪੇਜਿਸ ਦਾ ਉਹਨਾਂ ਨੇ ਡਾਕੂਮੈਂਟ ਮੈਨੂੰ ਅਜੇ ਦੇਖਣ ਦਾ ਮੌਕਾ ਤਾਂ ਨਹੀਂ ਮਿਲਿਆ, ਪਰ ਜ਼ਾਹਰ ਹੈ ਕਿ ਇਹ ਇੱਕ ਪਾਲਿਸੀ ਸਟੇਟਮੈਂਟ ਉਹਨੂੰ ਅੱਗੇ ਤੋਰਨ ਵਾਲੀ ਹੈ। ਇਵੇਂ ਹੀ ਜਿਵੇਂ ਕਿ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਬੀਜ ਰੂਪ ਦੇ ਵਿੱਚ ਸਾਡੀ ਐਜੂਕੇਸ਼ਨ, ਕਲਚਰਲ, ਪੋਲੀਟੀਕਲ, ਫੋਰਨ ਪਾਲਿਸੀ ਔਰ ਬਾਕੀ ਧਰਮਾਂ ਦੇ ਨਾਲ ਕਿਵੇਂ ਸਾਡਾ ਜਿਹੜਾ ਪਾਰਟ ਹੋਏਗਾ ਉਹਨੂੰ ਡਿਸਕਸ ਕੀਤਾ ਗਿਆ। ਇਸ ਵਾਰ ਜਿੰਨੇ ਵੀ ਨਗਰ ਕੀਰਤਨ ਦੁਨੀਆ ਭਰ ਦੇ ਵਿੱਚ ਵੱਡੇ ਪੈਮਾਨੇ ਤੇ 90% ਮੈਂ ਕਹਿ ਸਕਦਾ ਉਹ ਖਾਲਿਸਤਾਨ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਸਨ। ਔਰ ਸਾਰੀ ਜਿਹੜੀ ਕਿ ਮੇਰੀ ਵੀਕਐਂਡ ਦੇ ਵਿਜ਼ਿਟ ਸੀ, 3 ਪ੍ਰੋਮੀਨੈਂਟ ਪ੍ਰੋਗਰਾਮ, ਜਿਨ੍ਹਾਂ ਦੇ ਵਿੱਚ ਇੱਕ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਗੁਰਦੁਆਰਿਆਂ ਵੱਲੋਂ ਸਾਂਝੇ ਤੌਰ ਤੇ ਜਿਹੜੀ ਸਿੱਖ ਗੁਰਦੁਆਰਾ ਕੌਂਸਲ ਹੈ, ਉਹਨਾਂ ਨੇ ਬਾਹਰ ਇੱਕ ਬਹੁਤ ਚੰਗੀ ਥਾਂ ਦੇ ਉੱਤੇ ਹਾਲ 'ਚ ਸੈਮੀਨਾਰ ਰੱਖਿਆ ਹੋਇਆ ਸੀ। ਜਿਹੜਾ ਸੈਮੀਨਾਰ ਬੜਾ ਆਲਮੋਸਟ 3 ਘੰਟੇ ਦਾ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਰਿਪਰੈਜ਼ੈਂਟੇਟਿਵ ਔਰ ਖਾਸ ਤੌਰ ਤੇ ਐਕਟਿਵਿਸਟ ਬਲਾਕ ਸੀ, ਉਹਨਾਂ ਦੀ ਹਾਜ਼ਰੀ ਦੇ ਵਿੱਚ ਹੋਇਆ। ਉਸ ਦੇ ਵਿੱਚ ਡਾਕਟਰ ਇਕਬਾਲ ਕਰਾਮਤ ਚੀਮਾ UK ਤੋਂ ਆਏ ਹੋਏ ਸਨ, ਭਾਈ ਮਨਿੰਦਰ ਸਿੰਘ, ਔਰ ਮੈਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ। ਫਿਰ ਉਸ ਤੋਂ ਬਾਅਦ ਅਗਲੇ ਦਿਨ ਦਸ਼ਮੇਸ਼ ਦਰਬਾਰ, ਜਿੱਥੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਖਾਲਿਸਤਾਨ ਐਲਾਨਨਾਮੇ ਨੂੰ ਸਮਰਪਿਤ, ਤੇ ਨਾਲ ਦੀ ਨਾਲ ਕਿਉਂਕਿ 6 ਮਈ 2023 ਦਾ ਉਹ ਦਿਨ ਹੈ ਜਿਸ ਦਿਨ ਭਾਰਤੀ ਏਜੰਸੀਆਂ ਨੇ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਕੀਤਾ, ਜਿਹੜਾ ਕਿ ਜਿਸ ਤੋਂ ਬਾਅਦ ਅਸੀਂ 15 ਜੂਨ
2023 ਨੂੰ ਅਵਤਾਰ ਸਿੰਘ ਖੰਡਾ, ਔਰ ਫਿਰ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਗੁਰਦੁਆਰਾ ਕੰਪਲੈਕਸ ਮਰਡਰ ਦੀ ਗੱਲ ਕਰਦੇ ਹਾਂ। ਸੋ ਇਹ ਭਾਈ ਪਰਮਜੀਤ ਸਿੰਘ ਪੰਜਵੜ ਦੀ ਯਾਦ ਨੂੰ ਸਮਰਪਿਤ ਵੀ ਸੀ। ਉਸ ਦੇ ਵਿੱਚ ਵੀ ਮੈਂ ਇਹ ਦੇਖਿਆ ਵੀ ਖਾਸ ਤੌਰ ਤੇ ਸਾਡੀ ਤੀਸਰੀ ਜਨਰੇਸ਼ਨ ਜਿਹੜੀ ਹੈ, ਜਦੋਂ ਅਸੀਂ 40 ਸਾਲ ਦੀ ਗੱਲ ਕਰਦੇ ਹਾਂ, 20 ਸਾਲ ਦੀ ਜਨਰੇਸ਼ਨ ਹੁੰਦੀ ਹੈ, ਅਸੀਂ ਆਪਣੇ ਉਹਨਾਂ ਉਮਰ ਦੇ ਭਰ ਜਵਾਨੀ ਦੇ ਵਿੱਚ ਸੀ ਜਦੋਂ ਇਸ ਦੀ ਸ਼ੁਰੂਆਤ ਹੋਈ, ਔਰ ਦੋ ਜਨਰੇਸ਼ਨਾਂ ਨੇ ਅੱਗੋਂ ਇਸ ਝੰਡੇ ਨੂੰ ਚੱਕਿਆ ਔਰ ਉਹਨਾਂ ਦੀ ਪ੍ਰੈਜ਼ੈਂਸ। ਔਰ ਥਰਡਲੀ ਭਾਈ ਹਰਦੀਪ ਸਿੰਘ ਨਿੱਜਰ ਦੇ ਸ਼ਹੀਦੀ ਮੁਕਾਮ ਦੇ ਉੱਤੇ ਇੱਕ ਬੜਾ ਪ੍ਰਭਾਵਸ਼ਾਲੀ ਸਮਾਗਮ ਓਪਨ ਦੇ ਵਿੱਚ, ਜਿਹਦੇ ਚ 5 ਨਿਸ਼ਾਨ ਸਾਹਿਬ, 5 ਪਿਆਰੇ ਔਰ 5 ਘੋੜਿਆਂ ਦੇ ਸਵਾਰ ਸਿੰਘਾਂ ਨੇ, ਕਿਉਂਕਿ ਹੋਲੇ ਮਹੱਲੇ ਦੀ ਵੀ ਯਾਦ ਉਸ ਦੇ ਨਾਲ ਸੀ ਜੁੜੀ ਹੋਈ, ਗੁਰਦੁਆਰਾ ਸਾਹਿਬ ਦੇ ਮੇਨ ਗੁਰਦੁਆਰਾ ਸਾਹਿਬ ਤੋਂ ਉਸ ਸ਼ਹੀਦੀ ਸਥਾਨ ਤੱਕ ਮਾਰਚ ਕੀਤਾ। ਔਰ ਉੱਥੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਐਡਰੈਸ ਕਰਨ ਦਾ। ਜਿਹੜੇ ਤਿੰਨੋਂ ਹੀ ਪ੍ਰੋਗਰਾਮ ਨੇ ਉਹਨਾਂ 'ਚ ਸਾਡੇ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਆਲਰੇਡੀ ਜਿਹੜੀ ਆ TV 84 ਦੇ ਵੈਬਸਾਈਟ ਦੇ ਉੱਪਰ ਵੀ ਔਰ YouTube ਦੇ ਉੱਤੇ ਵੀ ਸਾਡੇ ਦਰਸ਼ਕ ਦੇਖ ਸਕਦੇ ਨੇ। ਸੋ ਮੈਂ ਸਮਝਦਾ ਵੀ ਮੈਂ ਬਹੁਤ ਜ਼ਿਆਦਾ ਉਤਸ਼ਾਹਿਤ ਵੀ ਹੋਇਆ ਜੋ ਗਲੋਬਲੀ ਸਾਰੇ ਪਾਸਿਓਂ ਚੱਲ ਰਿਹਾ। ਹਾਲਾਂਕਿ ਕੁਝ ਥਾਵਾਂ ਤੇ ਬੇਲੋੜੀਆਂ ਕੰਟਰੋਵਰਸੀਜ਼ ਖੜੀਆਂ ਕਰ ਦਿੱਤੀਆਂ ਜਾਂਦੀਆਂ ਨੇ, ਅਜੇ ਵੀ ਕਿਸੇ ਇੱਕ ਐਕਸ਼ਨ ਜਾਂ ਦੂਸਰੇ ਨੂੰ ਲੈ ਕੇ ਗੱਲਾਂ ਹੁੰਦੀਆਂ ਨੇ। ਮੈਂ ਇਹ ਕਲੈਕਟਿਵਲੀ ਕਹਿਣਾ ਚਾਹੁੰਦਾ ਕਿ ਜਦੋਂ ਫਰੀडम ਮੂਵਮੈਂਟਸ ਚੱਲਦੀਆਂ ਨੇ, ਖਾਸ ਤੌਰ ਤੇ ਜਿਹੜੀ ਅੰਡਰਗਰਾਉਂਡ ਹਥਿਆਰਬੰਦ ਸੰਘਰਸ਼ ਹੁੰਦੇ ਨੇ, ਉਹਦੇ 'ਚ ਕੁਝ ਐਸੇ ਵਾਕਿਆ ਵੀ ਹੁੰਦੇ ਨੇ, ਕਿਉਂਕਿ ਉਹਨਾਂ ਦੇ ਕੋਲ ਨਾ ਤਾਂ ਕੋਈ ਐਸਾ ਸਥਾਨ ਹੁੰਦਾ ਹੈ ਜਿੱਥੇ ਬੈਠ ਕੇ ਉਹ ਕਿਸੇ ਚੀਜ਼ ਨੂੰ ਪ੍ਰੋਪਰਲੀ ਜਿਹੜਾ ਉਹ ਉਸ ਨੂੰ ਮੋਨੀਟਰ ਕਰ ਸਕਣ। ਕਈ ਵਾਰ ਕੁਝ ਫੈਸਲੇ ਜਿਹੜੇ ਨੇ ਉਹ ਜਿਸ ਲੈਵਲ ਦੇ ਉੱਤੇ ਲਏ ਜਾਂਦੇ ਨੇ, ਹੋ ਸਕਦਾ ਹੈ ਉਸ ਦਾ ਦੂਜਾ ਪੱਖ ਵੀ ਹੁੰਦਾ ਹੋਵੇ, ਪਰ ਅਸੀਂ ਇੱਕ ਗੱਲ ਮੰਨ ਕੇ ਤੁਰੀਏ ਕਿ ਜਿਹੜੇ ਇਸ ਰਸਤੇ ਤੇ ਤੁਰੇ ਉਹਨਾਂ ਨੇ ਆਪਣਾ ਘਰ-ਬਾਰ ਛੱਡਿਆ, ਉਹਨਾਂ ਨੇ ਆਪਣਾ ਜ਼ਿੰਦਗੀ, ਕਰੀਅਰ, ਜ਼ਿੰਦਗੀ ਨੂੰ ਜਿਹੜਾ ਦਾਅ ਤੇ ਲਾਇਆ, ਤੇ ਜੇ ਫਿਰ ਉਹਨਾਂ ਤੋਂ ਕੋਈ ਸਾਡੇ ਇੱਕ ਤਬਕੇ ਮੁਤਾਬਕ ਕੋਈ ਐਸਾ ਪਾਰਟ ਵੀ ਹੋਇਆ ਤਾਂ ਉਹਨੂੰ ਆਧਾਰ ਬਣਾ ਕੇ ਸਾਰੀ ਲਹਿਰ ਨੂੰ ਭੰਡਣਾ ਜਾਂ ਸਰਕਾਰੀ ਸੰਦ ਬਣ ਕੇ ਉਸ ਕਿਸਮ ਦੀਆਂ ਗੱਲਾਂ ਕਰ ਰਹੀਆਂ, ਇਹ ਬਹੁਤਾ ਠੀਕ ਨਹੀਂ ਹੈ। ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਕਿ ਇਸ ਸਾਰੇ ਦੇ ਵਿੱਚ ਜਿਹੜਾ ਅੱਜ ਇੱਕ ਮੂਡ ਹੈ, ਉਹਦੇ 'ਚ ਸਾਡੇ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਡੁੱਲੇ ਖੂਨ ਦਾ ਕ੍ਰਿਸ਼ਮਾ ਹੈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਿਦ ਐਵਰੀ ਰਾਈਜ਼ਿੰਗ ਸਨ, 6 ਜੂਨ 1984 ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਪਰ ਜਿਵੇਂ ਕਿਸੇ ਦਾ ਕੱਦ ਵੱਧਦਾ ਅਸਮਾਨਾਂ ਨੂੰ ਛੂ ਰਿਹਾ ਹੋਵੇ, ਉਹ ਇੱਕ ਨਾਇਕ ਦੇ ਤੌਰ ਤੇ ਉਹਨਾਂ ਦਾ ਇੱਕ ਬਹੁਤ ਵੱਡਾ ਰੁਤਬਾ ਬਣਿਆ। ਔਰ ਉਹਨਾਂ ਦੀ ਪਰਸਨੈਲਿਟੀ ਅੱਜ ਵੀ, ਜਦੋਂ ਕਿ ਅਸੀਂ ਇਹ ਦੇਖਦੇ ਹਾਂ ਕਿ ਜਿੱਥੇ ਕਿਤੇ ਵੀ ਨੌਜਵਾਨ, ਸਾਡੀ ਤੀਸਰੀ ਜਨਰੇਸ਼ਨ ਵੀ ਹੈ, ਉਹਨਾਂ ਨੂੰ ਸੰਤਾਂ ਦੇ ਬੋਲ ਕੀਲਦੇ ਨੇ, ਪ੍ਰਭਾਵਿਤ ਕਰਦੇ ਨੇ। ਔਰ ਸਾਡੇ ਯੋਧਿਆਂ ਦੀ ਬਹਾਦਰੀ, ਮੈਂ ਕਲੈਕਟਿਵਲੀ ਅਕਸਰ ਕਹਿੰਦਾ ਕਿ ਸਾਨੂੰ ਹਮੇਸ਼ਾ ਮਾਣ ਹੈ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਕੇਹਰ ਸਿੰਘਾਂ, ਆਪਣੇ ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋਆਣਿਆਂ ਔਰ ਹਵਾਰਿਆਂ ਦੇ ਉੱਤੇ, ਜਿਹੜੇ ਨੈਕਸਟ ਜਨਰੇਸ਼ਨ ਦੇ ਲਈ ਵੀ ਰੋਲ ਮਾਡਲ ਨੇ। ਸੋ ਇਹ 40ਵੀਂ ਵਰ੍ਹੇਗੰਢ ਨੇ ਦੱਸ ਦਿੱਤਾ ਇੱਕ ਪਾਸੇ ਠੀਕ ਹੈ ਕਿ ਗਲੋਬਲ ਜਿਹੜੀਆਂ ਚੇਂਜਸ ਨੇ ਉਹ ਵੀ ਇਹ ਪੁਆਇੰਟ ਆਊਟ ਕਰਦੀਆਂ ਨੇ ਕਿ ਸਾਡੇ ਖਿੱਤੇ ਦੇ ਵਿੱਚ, ਸਾਡੇ ਗੁਆਂਢ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈ। ਸਿੱਖ ਫੈਕਟਰ ਐਜ਼ ਏ ਸੌਫਟ ਪਾਵਰ, ਉਸ ਦਾ ਉਭਾਰ ਕੋਵਿਡ-19 ਹੋਏ ਜਾਂ ਹੁਣ ਖਾਲਸਾ ਸਾਜਨਾ ਦਿਵਸ ਮੌਕੇ ਅੱਡ-ਅੱਡ VIPs, ਪ੍ਰਾਈਮ ਮਿਨਿਸਟਰਸ ਦਾ ਸਾਡੇ 'ਚ ਆਣਾ ਹੋਏ, ਅਮਰੀਕਾ 'ਚ US ਕਾਂਗਰੈਸ਼ਨਲ ਸਿੱਖ ਕਾਕਸ 50 ਤੋਂ ਜ਼ਿਆਦਾ ਕਾਂਗਰਸਮੈਨ ਹੋਣ, ਜਾਂ ਸਾਡਾ ਚੈਲੰਜ ਹੋਏ ਜਿਵੇਂ ਕੈਨੇਡਾ ਦੇ ਵਿੱਚ ਬੜੇ ਆਰਗੇਨਾਈਜ਼ਡ ਢੰਗ ਦੇ ਨਾਲ ਨੌਜਵਾਨਾਂ ਦਾ ਜਿਹੜਾ ਚੈਲੰਜ ਹੈ ਟੂ ਦਾ ਸਿਸਟਮ, ਜਿੱਥੇ ਕਿ ਮਾਰਕ ਕਾਰਨੀ ਨੇ ਬੈਂਡ ਕੀਤਾ, ਉਹਦੀ ਅਕਾਊਂਟੇਬਿਲਿਟੀ, ਅਨਸਟੇਬਿਲਿਟੀ ਔਰ ਈਵਨ ਮੇਨ ਸਟ੍ਰੀਮ ਮੀਡੀਆ ਦਾ ਵੀ ਜਿਹੜੀ ਸਿੱਖਾਂ ਪ੍ਰਤੀ ਬਦਲਿਆ ਰਵੱਈਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ, ਉਹਨਾਂ ਦੇ ਡੁੱਲੇ ਖੂਨ ਨੇ ਇੰਟਰਨੈਸ਼ਨਲੀ ਡਾਇਸਪੋਰਾ ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਨੂੰ ਬਹੁਤ ਵੱਡੀ ਤਾਕਤ ਦਿੱਤੀ ਹੈ, ਕਿਉਂਕਿ ਇੰਡੀਆ ਦਾ ਇਮੇਜ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ ਹੈ। ਔਰ 5 ਆਈਜ਼ ਕੰਟਰੀਜ਼ ਦੀ ਸਾਂਝੀ ਇੰਟੈਲੀਜੈਂਸ ਨੂੰ ਇਸ ਗੱਲ ਦੀ ਸਮਝ ਆਈ ਕਿ ਭਾਈ ਕਿਸ ਲੈਵਲ ਦੇ ਉੱਤੇ ਇੰਡੀਆ ਦੇ ਇੰਟਰਫੇਰੈਂਸ ਹੈ। ਔਰ ਉਹਦਾ ਹੀ ਅਸੀਂ ਉਦਾਹਰਣ ਦੇਖਦੇ ਹਾਂ ਕਿ ਇਸ ਵਾਰ ਜਿਹੜੀ ਰਿਪੋਰਟ ਹਾਊਸ ਆਫ ਕਾਮਨਸ ਦੇ ਵਿੱਚ ਇੰਗਲੈਂਡ ਦੇ ਹਵਾਲੇ ਨਾਲ ਵੀ ਇੰਡੀਆ ਦਾ ਜ਼ਿਕਰ ਹੁੰਦਾ ਹੈ, ਪਰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਹ ਸਾਹਮਣੇ ਇੰਡੀਆ ਨੂੰ ਅਗੇਨ ਉਹਨਾਂ ਮੁਲਕਾਂ ਦੇ ਨਾਲ, ਚਾਈਨਾ, ਈਰਾਨ ਦੇ ਨਾਲ, ਰਸ਼ੀਆ ਦੇ ਨਾਲ ਰੱਖਿਆ ਗਿਆ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਉਹ ਇੰਟਰਫੀਅਰੈਂਸ ਕਰ ਰਿਹਾ ਹੈ, ਔਰ ਇਹਨੂੰ ਸੀਰੀਅਸਲੀ ਲੈਣ ਦੀ ਲੋੜ ਹੈ। ਹਾਲਾਂਕਿ
ਜੇ ਤੁਸੀਂ ਮੀਡੀਆ ਦਾ ਨੈਰੇਟਿਵ ਦੇਖੋ ਤਾਂ ਉਹਨਾਂ ਨੇ ਬਿਲਕੁਲ ਉਹਦੇ 'ਚ ਉਹਨਾਂ ਨੇ ਠੀਕ ਹੈ ਖਾਲਿਸਤਾਨੀ ਵਾਇਲੈਂਟ ਐਕਸਟ੍ਰੀਮਿਜ਼ਮ ਦਾ ਜ਼ਿਕਰ ਵੀ ਕੀਤਾ ਹੈ, ਪਰ ਉਹ ਇੱਕ ਦੋ ਲਾਈਨਾਂ ਨੇ ਮੇਨ ਇੰਡੀਆ ਦੇ ਉੱਤੇ ਹੈ, ਪਰ ਉਹਨਾਂ ਦੇ ਮੀਡੀਆ ਦਾ ਨੈਰੇਟਿਵ ਇਵੇਂ ਹੈ ਜਿਵੇਂ ਕਿ ਉਹਨਾਂ ਨੇ ਕੈਨੇਡਾ ਨੇ ਖਾਲਿਸਤਾਨ ਲਫ਼ਜ਼ ਤੇ ਪਾਬੰਦੀ ਲਾ ਦਿੱਤੀ ਹੋਏ। ਇਸ ਵਾਰ ਵੀ ਲੱਖਾਂ ਦੀ ਗਿਣਤੀ, ਜਿਵੇਂ ਜੇ ਇਸ ਨੂੰ ਟੀਵੀ 84 ਨੇ 12-13 ਘੰਟੇ ਕਵਰ ਕੀਤਾ ontario ਦਾ ਨਗਰ ਕੀਰਤਨ ਮਾਰਟਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸਿੱਖ ਸਪਿਰਿਚੁਅਲ ਸੈਂਟਰ ਤੱਕ, ਸਰੀ 'ਚ ਵੀ 5 ਲੱਖ ਤੋਂ ਜ਼ਿਆਦਾ ਸਿੱਖਾਂ ਦੀ ਪਾਰਟਿਸਿਪੇਸ਼ਨ ਸੀ। ਪਰ ਖਾਲਿਸਤਾਨ ਦੇ ਝੰਡੇ ਤੁਸੀਂ ਬਿਗਨਿੰਗ ਟੂ ਦਾ ਐਂਡ, ਔਰ ਹਰ ਥਾਂ ਦੇ ਉੱਤੇ ਪੋਲੀਟੀਸ਼ੀਅਨਸ ਵੀ ਆਏ ਤੇ ਦੂਸਰੇ ਲੋਕਾਂ ਨੇ ਵੀ ਆ ਕੇ ਉਹ ਮਾਣ ਸਮਝਦੇ ਨੇ ਕਿ ਉਹ ਸਿੱਖਾਂ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਸੋ ਅੱਜ ਕਿਸੇ ਨੂੰ ਜਿਹੜਾ ਵੀ ਥੋੜਾ ਬਹੁਤ ਅਵੇਅਰ ਹੈ, ਦੁਨੀਆ ਦੀ ਸਿਆਸਤ 'ਚ ਦਿਲਚਸਪੀ ਰੱਖਦਾ ਹੈ, ਉਹਨੂੰ ਕੋਈ ਭੁਲੇਖਾ ਨਹੀਂ ਹੈ ਕਿ ਸਿੱਖ ਨੇਸ਼ਨ ਜਿਹੜਾ ਬੇਸ਼ੱਕ ਅੱਜ ਅਸੀਂ ਵਿਦਆਊਟ ਨੇਸ਼ਨ ਤਾਂ ਹਾਂ ਹੀ ਹਾਂ, ਅਸੀਂ ਬੋਰਨ ਨੇਸ਼ਨ ਹੈ, ਗੁਰੂ ਨੇ ਸਾਨੂੰ ਪਾਤਸ਼ਾਹ ਜਨਮ ਤੋਂ ਹੀ ਦਿੱਤੀ ਹੋਈ ਹੈ, ਪਰ ਇਹ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਵਿੱਚ ਜਿਹੜੀਆਂ ਕੌਮਾਂ ਆਪਣੀ ਸੋਵਰਨਿਟੀ ਇੰਡੀਪੈਂਡੈਂਸ ਲਈ ਜੂਝ ਰਹੀਆਂ ਨੇ, ਉਹਨਾਂ ਦੇ ਵਿੱਚ ਸਿੱਖ ਕੌਮ ਮੂਰਲੀਆਂ ਸਫਾਂ ਦੇ ਵਿੱਚ ਰੈਕਗਨਾਈਜ਼ ਹੋ ਰਹੀ ਹੈ। 40 ਸਾਲ ਦੀ ਸਾਡੇ ਯੋਧਿਆਂ ਦੀ ਕਮਾਈ ਹੈ, ਖਾਲਿਸਤਾਨ ਦੇ ਯੋਧਿਆਂ ਦੇ ਡੁੱਲੇ ਖੂਨ ਦੀ ਬਦੌਲਤ ਹੈ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਈਵੈਂਟ ਹੋਏ ਆ, ਕਾਫੀ ਕੁਝ ਜਿਹੜਾ ਰਿਪੋਰਟਸ ਦੇ ਹਵਾਲੇ ਨਾਲ ਵੀ ਇਹ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਮਤਲਬ ਸਟਰਗਲ ਆ ਇਸ ਟਾਈਮ, ਉਹ ਫੇਰ ਜ਼ਿਆਦਾ ਤੇਜ਼ੀ ਫੜ ਰਹੀ ਆ ਕਿ ਇੰਡੀਅਨ ਗਵਰਨਮੈਂਟ ਦੇ ਜਿਹੜੇ ਸਟਰਗਲ ਨੂੰ, ਰੈਜ਼ਿਸਟੈਂਸ ਨੂੰ ਸਨੱਬ ਕਰਨ ਦੇ ਐਫਰਟਸ ਨੇ, ਉਹ ਵੀ ਤੇਜ਼ ਹੋ ਰਹੇ ਆ, ਤਿੱਖੇ ਹੋ ਰਹੇ ਆ। ਪਰ ਨਾਲ ਦੀ ਨਾਲ ਜਿਹੜੀ ਸਿੱਖਾਂ ਦੀ ਵੀ ਜਿਹੜੀ ਨਵੀਂ ਜਨਰੇਸ਼ਨ ਆ, ਉਹ ਜਿਹੜੀ ਸਟਰਗਲ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕ ਰਹੀ ਆ। ਤੇ ਇੱਕ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਸਿੱਖ ਐਸਪੀਰੇਸ਼ਨ ਆ ਡਾਇਸਪੋਰਾ ਦੇ ਵਿੱਚ ਖਾਸ ਤੌਰ ਦੇ ਉੱਤੇ ਨਗਰ ਕੀਰਤਨਾਂ ਦੇ ਰੂਪ ਦੇ ਵਿੱਚ, ਰੈਫਰੈਂਡਮਸ ਦੇ ਰੂਪ ਦੇ ਵਿੱਚ, ਉਹ ਬੜੇ ਹੀ ਪ੍ਰਭਾਵਸ਼ਾਲੀ ਰੂਪ ਦੇ ਨਾਲ ਉਹਦਾ ਪ੍ਰਗਟਾ ਹੋ ਰਿਹਾ ਆ। ਹੁਣ ਡਾਕਟਰ ਸਾਹਿਬ, ਮੈਂ ਦੂਜੇ ਵਿਸ਼ੇ ਵੱਲ ਨੂੰ ਤੁਰਦਾ ਹਾਂ ਕਿ ਭਾਰਤ ਦੀ ਜਿਹੜੀ ਸਿਆਸਤ ਆ ਉਹਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਕਾਫੀ ਵੱਡੀਆਂ ਤਬਦੀਲੀਆਂ, ਫੇਰਬਦਲ ਜਿਹੜੇ ਆ ਉਹ ਦੇਖਣ ਨੂੰ ਮਿਲੇ ਆ। ਜੇ ਵੋਟਾਂ ਦੇ ਸੰਦਰਭ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਭਾਜਪਾ ਦੇ ਵੱਲੋਂ ਜਿਹੜਾ ਇੱਕ ਸੂਬਾ ਭਾਜਪਾ ਦਾ ਜਿਹੜਾ ਜੇਤੂ ਰੱਥ ਸੀ, ਜਿਹੜਾ ਕਿ ਸਾਰੇ ਭਾਰਤ ਦੇ ਵਿੱਚ ਘਮਾਇਆ ਜਾ ਰਿਹਾ, ਉਹਦੇ ਰਾਹ ਦੇ ਵਿੱਚ ਇੱਕ ਅੜਿੱਕਾ ਮੰਨਿਆ ਜਾ ਰਿਹਾ ਸੀ ਪੱਛਮੀ ਬੰਗਾਲ ਨੂੰ, ਵੈਸਟ ਬੰਗਾਲ ਨੂੰ। ਤੇ ਉੱਥੇ ਜਿਹੜੀ ਬੀਬੀ ਮਮਤਾ ਬੈਨਰਜੀ ਆ, ਜਿਵੇਂ ਉਹ ਚੈਲੰਜ ਕਰ ਰਹੀ ਸੀ ਬੀਜੇਪੀ ਨੂੰ, ਪਰ ਉਸ ਕਿਲੇ ਨੂੰ ਵੀ ਅਸੀਂ ਕਹਿ ਸਕਦੇ ਹਾਂ ਕਿ ਭਾਜਪਾ ਜਿਹੜੀ ਆ ਉਹ ਸਿੱਧੇ ਜਾਂ ਸਿੱਧੇ ਤਰੀਕੇ ਦੇ ਨਾਲ ਸਰ ਕਰਨ ਦੇ ਵਿੱਚ ਕਾਮਯਾਬ ਹੋਈ ਆ, ਜਿਹਦੇ ਵਿੱਚ ਜਿਹੜੇ ਵੋਟਾਂ ਦੇ ਰਿਜ਼ਲਟ ਆਏ ਆ, ਬੀਜੇਪੀ ਬਹੁਤ, ਅਸੀਂ ਪਹਿਲੀ ਵਾਰ ਹੋਇਆ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਜਿਹੜੀ ਆ 45.84% ਦੀ ਵੋਟਾਂ ਲੈ ਕੇ ਪਹਿਲੇ ਨੰਬਰ ਤੇ ਰਹੀ ਤੇ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਨੇ ਤੇ ਸਰਕਾਰ ਬਣਾ ਰਹੀ ਆ। ਤੇ ਮਮਤਾ ਬੈਨਰਜੀ ਦੀ ਪਾਰਟੀ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਜਿਹੜੀ ਆ, ਉਹ 40.80% ਵੋਟ ਸ਼ੇਅਰ ਦੇ ਨਾਲ ਦੂਜੇ ਨੰਬਰ ਤੇ ਆ। ਤੇ ਹਾਲਾਂਕਿ ਕਾਂਗਰਸ ਦਾ ਜਿਹੜਾ ਵੋਟ ਸ਼ੇਅਰ ਆ 2.97% ਤੱਕ ਹੀ ਸਿਮਟ ਕੇ ਰਹਿ ਗਿਆ, ਤੇ ਜਿਹੜੀ CPIM ਆ ਕਮਿਊਨਿਸਟਾਂ ਦੀ, ਕਿਉਂਕਿ ਬੰਗਾਲ ਦੇ ਵਿੱਚ ਵੱਡਾ ਆਧਾਰ ਰਿਹਾ, ਸਰਕਾਰ ਰਹੀ ਆ, ਉਹ ਵੀ 4.45% ਵੋਟ ਸ਼ੇਅਰ ਦੇ ਉੱਤੇ ਨੇ। ਪਰ ਜਿਹੜਾ ਇਹ 5% ਵੋਟ ਸ਼ੇਅਰ ਦਾ ਫਰਕ ਹੈ ਡਾਕਟਰ ਸਾਹਿਬ ਪੱਛਮੀ ਬੰਗਾਲ ਦੇ ਵਿੱਚ, ਮੈਂ ਤਾਮਿਲਨਾਡੂ ਬਾਰੇ ਵੀ ਗੱਲ ਕਰਾਂਗਾ, ਉਹ ਮੈਂ ਸਵਾਲ ਤੁਹਾਨੂੰ ਇਹ ਤੋਂ ਵੱਖਰਾ ਕਰੂੰਗਾ। ਪਰ ਪਹਿਲਾਂ ਬੰਗਾਲ ਦੇ ਉੱਤੇ ਜੇ ਅਸੀਂ ਗੱਲਬਾਤ ਕਰੀਏ ਕਿ ਇਹ ਸਿਰਫ 5% ਵੋਟ ਸ਼ੇਅਰ ਦੇ ਨਾਲ ਵੱਡੇ ਡਿਫਰੈਂਸ ਦੀਆਂ ਜਿਹੜੀਆਂ ਸੀਟਸ ਨੇ ਉਹ ਬੀਜੇਪੀ ਲੈ ਕੇ ਸਰਕਾਰ ਬਣਾ ਰਹੀ ਆ। ਤਾਂ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਸਾਰੇ ਇਹਨਾਂ ਅੰਕੜਿਆਂ ਨੂੰ? ਦੇਖੋ, ਜਦੋਂ ਚੋਣ ਨਤੀਜੇ ਆਉਣੇ ਸ਼ੁਰੂ ਹੋਏ, ਮੈਂ ਆਲਰੇਡੀ ਸਰੀ ਕੈਨੇਡਾ ਸੀ, ਸਵੇਰੇ ਉੱਠਦਿਆਂ ਪਹਿਲਾ ਪਾਰਟ ਦੇਖਿਆ ਤੇ ਮੇਰੇ ਦਿਮਾਗ 'ਚ ਸਭ ਤੋਂ ਪਹਿਲਾਂ ਚਰਚਲ ਦਾ ਖਿਆਲ ਆਇਆ। ਬੇਸ਼ੱਕ ਚਰਚਲ ਇੱਕ ਰੇਸਿਸਟ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਉਹ ਜਿੱਥੇ ਇੱਕ ਬਹੁਤ ਵੱਡਾ ਸਟੇਟਸਮੈਨ ਸੀ, ਸੈਕੰਡ ਵਰਲਡ ਵਾਰ ਦੇ ਵੇਲੇ ਉਸਨੇ ਵਿਕਟਰੀ 'ਚ ਲੀਡ ਕੀਤਾ ਅਲਾਈਜ਼ ਨੂੰ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਵਰਲਡ ਹਿਸਟਰੀ ਦੇ ਵਿੱਚ, ਲਿਟਰੇਚਰ ਦੇ ਵਿੱਚ ਵੀ ਇੰਨਾ ਮਾਹਿਰ ਸੀ ਕਿ ਉਹਨੂੰ ਨੋਬਲ ਪ੍ਰਾਈਜ਼ ਲਿਟਰੇਚਰ ਦੇ ਵਿੱਚ ਮਿਲਿਆ ਹੋਇਆ ਸੀ। ਔਰ ਮੈਨੂੰ ਯਾਦ ਆਇਆ ਕਿ ਜਦੋਂ ਕਿਉਂਕਿ ਸੈਕੰਡ ਵਰਲਡ ਵਾਰ ਜਦੋਂ ਖਤਮ ਹੋਇਆ ਤਾਂ ਬ੍ਰਿਟਨ ਦੀਆਂ ਚੋਣਾਂ ਹੋਈਆਂ, ਉਹਦੇ 'ਚ ਚਰਚਲ ਦੀ ਵੀ ਕੰਜ਼ਰਵੇਟਿਵ ਪਾਰਟੀ ਹਾਰ ਗਈ ਔਰ ਮਿਸਟਰ ਐਟਲੀ ਦੀ ਕਮਾਂਡ 'ਚ ਲੇਬਰ ਗਵਰਨਮੈਂਟ ਬਣੀ। ਹਾਲਾਂਕਿ ਚਰਚਲ ਆਪਣੀ ਸੀਟ ਜਿੱਤ ਗਏ ਸੀ। ਸੋ ਜਿਹੜੀ ਉਹਨਾਂ ਨੇ ਹਾਊਸ ਆਫ ਲਾਰਡਸ ਦੇ ਵਿੱਚ ਸਟੇਟਮੈਂਟ ਦਿੱਤੀ ਜਦੋਂ ਫਰੀडम ਆਫ ਇੰਡੀਆ ਬਿੱਲ ਪੇਸ਼ ਹੋਇਆ, ਜਿਹੜਾ ਬਾਅਦ ਫਰੀडम ਆਫ ਇੰਡੀਆ ਐਕਟ ਬਣਿਆ, ਜਿਹਦੇ ਤਹਿਤ ਇੰਡੀਆ ਪਾਕਿਸਤਾਨ ਡਿਵਾਈਡ ਕੀਤੇ ਗਏ,
ਉਹ ਉਹਨਾਂ ਦੇ ਹਿਸਟੋਰੀਕਲ ਲਫ਼ਜ਼ ਨੇ, ਜਿਹਦੇ ਚ ਉਹਨਾਂ ਨੇ ਜਿੱਥੇ ਅਪੋਜ਼ ਕੀਤਾ, ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਹੈ ਭਾਰਤ ਨੂੰ ਬੂਟਲੈਗਰਸ, ਰਾਸਕਲਸ, ਸਕਾਉਂਡਰਲਸ ਦੇ ਹਵਾਲੇ ਕਰ ਰਹੇ ਹੋ। ਮਿਲੀਅਨਸ ਲੋਕ ਜਿਹੜੇ ਨੇ ਉਹਨਾਂ ਦਾ ਖੂਨ ਡੁੱਲੇਗਾ, ਔਰ ਇਹ ਜਿਹੜਾ ਹੈ ਇਹ ਚੋਰਾਂ ਦੇ ਹਵਾਲੇ ਤੁਸੀਂ ਮੁਲਕ ਕਰ ਰਹੇ ਹੋ। ਔਰ ਉਹ ਐਂਡ ਚ ਕਹਿੰਦੇ ਨੇ ਕਿ ਐਂਡ ਦਾ ਬਲੱਡ ਆਫ ਦੋਜ਼ ਮਿਲੀਅਨਸ ਆਫ ਇਨੋਸੈਂਟ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ। ਹੁਣ ਜਦੋਂ ਤੁਸੀਂ ਇੱਕ ਇੱਕ, ਔਰ ਬੜੇ ਕਲਾਸੀ ਲਫ਼ਜ਼ ਨੇ, ਮੈਂ ਅੰਗਰੇਜ਼ੀ ਚ ਜੇ ਕੀਤਾ ਤੇ ਵਕਤ ਜ਼ਿਆਦਾ ਲੱਗੇਗਾ। ਹੁਣ ਜਦੋਂ ਤੁਸੀਂ ਉਹ ਸਾਰੇ ਲਫ਼ਜ਼ ਜਿਹੜੇ ਉਹਨੇ ਬੂਟਲੈਗਰ, ਸਕਾਉਂਡਰਲਸ ਔਰ ਇਹ ਮਰਡਰਰਸ ਕਿਹਾ, ਇਹ ਲਗਭਗ 80 ਸਾਲ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਡੈਮੋਕ੍ਰੇਸੀ ਦੇ ਨਾਂ ਥੱਲੇ ਫਾਰਸ ਸ਼ਬਦ ਅੰਗਰੇਜ਼ੀ ਦਾ ਪਖੰਡ ਜਾਂ ਝੂਠ ਨੂੰ ਫਾਰਸ ਲਫ਼ਜ਼ ਵੀ ਸ਼ਰਮਿੰਦਾ ਹੋ ਜਾਂਦਾ ਹੈ। ਔਰ ਇਹ ਨਹੀਂ ਕਿ ਪਹਿਲੀ ਗੱਲ ਤਾਂ ਉੱਥੇ ਵੈਸੇ ਵੀ ਡੈਮੋਕ੍ਰੇਸੀ ਦਾ ਮਤਲਬ ਸਿਰਫ ਵੋਟਾਂ ਪੈਣਾ ਨਹੀਂ ਹੁੰਦਾ। ਇਹ ਮੈਜੋਰੀਟੇਰੀਅਨਿਜ਼ਮ ਤਾਂ ਐਸਟੈਬਲਿਸ਼ 1950 ਦੇ ਕਨਸਟੀਟਿਊਸ਼ਨ ਤੋਂ ਬਾਅਦ ਹੋਇਆ, ਔਰ ਉਸ ਦੇ ਵਿੱਚ ਵੀ ਮੈਜੋਰਿਟੀ ਹਾਸਲ ਕਰਨ ਦੇ ਲਈ ਅੱਡ-ਅੱਡ ਜਿਹੜੇ ਵੈਪਨ, ਕਿਤੇ ਰਿਜ਼ਰਵੇਸ਼ਨ ਦੇ ਵੈਪਨ ਨੂੰ ਯੂਜ਼ ਕੀਤਾ, ਕਿਤੇ ਇੱਕ ਕਮਿਊਨਿਟੀ ਨੂੰ ਕਾਸਟੀਗੇਟ ਕਰਨ ਦਾ ਵੈਪਨ ਯੂਜ਼ ਕੀਤਾ। ਜਿਵੇਂ ਰਾਜੀਵ ਗਾਂਧੀ ਨੇ 1984 ਐਂਡ ਦੇ ਚੋਣਾਂ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਸਿੱਖ ਨਫ਼ਰਤ ਚੋਂ 3/4 ਮੈਜੋਰਿਟੀ ਲਈ, ਔਰ ਬਾਬਰੀ ਮਸਜਿਦ ਤੋਂ ਬਾਅਦ ਬੀਜੇਪੀ ਦੀਆਂ ਸੀਟਾਂ 2 ਤੋਂ ਵੱਧ ਕੇ ਕਿਤੇ ਗਈਆਂ, ਰੱਥ ਯਾਤਰਾ ਹੋਈ, ਔਰ ਇਹ ਬੜਾ ਕਲੀਅਰ ਹੋਇਆ ਕਿ ਵੀ ਨਫ਼ਰਤ ਇੱਕ ਵੱਡਾ ਵੈਪਨ ਹੈ ਜਿਹਦੇ ਥੱਲੇ ਸੁਸਾਇਟੀ ਨੂੰ ਬੁਰੀ ਤਰ੍ਹਾਂ ਪੋਲਰਾਈਜ਼ ਕੀਤਾ ਜਾ ਰਿਹਾ। ਪਰ ਹੁਣ ਤਾਂ ਜੇ ਕਹਿਣਾ ਹੋਏ, ਜਦੋਂ ਅਸੀਂ ਕਿਸੇ ਵੀ ਡੈਮੋਕ੍ਰੇਸੀ ਦੇ ਸਟਰਕਚਰ ਵੱਲ ਦੇਖਦੇ ਹਾਂ, ਜ਼ਾਹਰ ਹੈ ਲੈਜਿਸਲੇਟਿਵ, ਐਗਜ਼ੈਕਟਿਵ ਔਰ ਜੁਡੀਸ਼ਰੀ, ਔਰ ਉਸ ਦੇ ਨਾਲ ਮੀਡੀਆ ਨੂੰ ਐਜ਼ ਅ ਫੋਰਥ ਪਿਲਰ ਕਿਹਾ ਜਾਂਦਾ ਹੈ। ਲੈਜਿਸਲੇਚਰ ਚ ਬੇਸ਼ੱਕ ਉਹਨਾਂ ਦੀ ਬਰੂਟ ਮੈਜੋਰਿਟੀ ਹਿੰਦੂ ਤਵੀਆਂ ਦੀ ਨਹੀਂ ਹੈ, ਕੋਲੀਸ਼ਨ ਗਵਰਨਮੈਂਟ ਇਸ ਵਾਰ ਬਣੀ ਹੈ, ਲੇਕਿਨ ਉਹ ਸਾਰੇ ਇੰਨੇ ਕਾਣੇ ਕੀਤੇ ਹੋਏ ਨੇ, ਕਿਉਂਕਿ ਦੋਨੋਂ ਹੀ ਪਾਰਟੀਆਂ, ਨਤੀਸ਼ ਕੁਮਾਰ ਦੀ ਹੋਏ ਬਿਹਾਰ ਦੇ ਵਿੱਚ ਜਾਂ ਨਾਇਡੂ ਦੀ ਹੋਏ, ਉਹ ਦੋਨੋਂ ਹੀ ਉਹਨਾਂ ਨੇ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਉਹ ਕਾਣੇ ਕੀਤਾ ਹੋਇਆ, ਉਹਨਾਂ ਨੂੰ ਫਾਈਲਾਂ ਅੰਦਰ ਵੜ ਕੇ ਦਿਖਾ ਦਿੰਦੇ ਨੇ। ਇਹੀ ਕਾਰਨ ਹੈ ਕਿ ਮੋਦੀ ਐਂਡ ਗਵਰਨਮੈਂਟ ਨੂੰ ਆਪਣੀਆਂ ਹਿੰਦੂਆਇਜ਼ਡ ਪਾਲਿਸੀਜ਼ ਵੀ, ਔਰ ਜੇ ਉਹ ਬੇਈਮਾਨੀ ਦਾ ਸਿਰਾ ਲਾਇਆ ਹੋਇਆ ਉਹਨਾਂ ਨੇ, ਉਹਦੇ ਚ ਕੋਈ ਉਹਨਾਂ ਧਿਰਾਂ ਵੱਲੋਂ ਜਿਨ੍ਹਾਂ ਤੇ ਬੇਸਡ ਇਹਨਾਂ ਦੀ ਹਕੂਮਤ ਹੈ, ਉਹਨਾਂ ਤੋਂ ਬੇਸਡ ਕੋਈ ਪ੍ਰੋਬਲਮ ਨਹੀਂ ਹੈ, ਪਹਿਲੀ ਗੱਲ। ਦੂਸਰੀ ਗੱਲ, ਅਸੀਂ ਦੇਖਦੇ ਹਾਂ ਕਿ ਜੁਡੀਸ਼ਰੀ ਪੂਰੀ ਤਰ੍ਹਾਂ ਇਨ ਕਾਹੂਟਸ ਹੈ। ਹਾਲਾਂਕਿ ਜੁਡੀਸ਼ਰੀ ਦਾ ਬਾਬਰੀ ਮਸਜਿਦ ਦੇ ਮੁੱਦੇ ਤੇ ਫੈਸਲਾ ਹੈ, ਜਾਂ ਉਸ ਤੋਂ ਬਾਅਦ ਬਹੁਤ ਸਾਰੇ ਫੈਸਲੇ, ਆਰਟੀਕਲ 370 ਦੇ ਮੁੱਦੇ ਦੇ ਉੱਤੇ ਵੀ ਜਿਹੜਾ ਉਹ ਸਰਕਾਰ ਦੀ ਲਾਈਨ, ਜਾਂ ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰ ਨੇ ਉਹਨਾਂ ਦੇ ਮਾਮਲੇ ਤੇ ਵੀ ਸੁਪਰੀਮ ਕੋਰਟ ਔਰ ਇੰਡੀਅਨ ਸਿਸਟਮ ਦੀ ਜਿਹੜੀ ਆ ਫਰੈਂਡਲੀ ਮੈਚ, ਉਹ ਤਾਂ ਨਜ਼ਰ ਆ ਹੀ ਰਿਹਾ ਸੀ। ਪਰ ਇਸ ਵਾਰ ਇੱਕ ਜਿਹੜੀ ਸਭ ਤੋਂ ਕਰਪਟ, ਜਿਹਨੂੰ ਹਾਲਾਂਕਿ ਜਦੋਂ ਇੰਡੀਅਨ ਕਨਸਟੀਟਿਊਸ਼ਨ 'ਚ ਅਸੀਂ ਦੇਖਦੇ ਹਾਂ ਤੇ ਜਿਹੜਾ ਚੋਣ ਕਮਿਸ਼ਨਰ ਹੈ, ਇਲੈਕਸ਼ਨ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨਰ, ਉਹ ਇੰਡੀਪੈਂਡੈਂਟ ਹੈ ਗਵਰਨਮੈਂਟ ਤੋਂ, ਬਣਾਉਣ ਵੇਲੇ ਉਹਦਾ ਰੋਲ ਹੁੰਦਾ ਹੈ, ਉਹ ਕਿਸੇ ਨੂੰ ਜਵਾਬਦੇਹੀ ਨਹੀਂ ਹੈ। ਈਵਨ ਕੁਝ ਮਾਮਲਿਆਂ ਦੇ ਵਿੱਚ ਤੇ ਸੁਪਰੀਮ ਕੋਰਟ ਵੀ ਨਜ਼ਰਸਾਨੀ ਨਹੀਂ ਕਰ ਸਕਦਾ ਉਹਦੇ ਫੈਸਲਿਆਂ ਦੇ ਉੱਤੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਇਲੈਕਸ਼ਨ ਕਮਿਸ਼ਨਰ ਦੇ ਤੌਰ ਤੇ ਕਿਸੇ ਵੇਲੇ ਮਿਸਟਰ ਸ਼ੇਸ਼ਨ, ਜਿਹਨੇ ਜਿਹੜੀਆਂ ਉਹਨੇ ਵੀ ਪੰਜਾਬ ਨਾਲ ਧੱਕਾ ਕੀਤਾ ਸੀ 1991 ਦੀਆਂ ਅਸੈਂਬਲੀ ਚੋਣਾਂ, ਐਨ ਜਿਹੜੀ ਆ ਉਹ 72 ਘੰਟੇ ਪਹਿਲਾਂ ਜਿਹੜੀਆਂ ਨੇ ਉਹ ਕੈਂਸਲ ਕਰ ਦਿੱਤੀਆਂ ਸੀ। ਪਰ ਜਿਵੇਂ ਮਿਸਟਰ ਸ਼ੇਸ਼ਨ ਇੱਕ ਨਾਂ ਸੀ ਜਿਹਨੇ ਉਸ ਵੇਲੇ ਦੀ ਹਕੂਮਤ, ਨਰਸਿਮਹਾ ਰਾਓ ਕਾਂਗਰਸ ਦੀ ਗਵਰਨਮੈਂਟ ਸੀ, ਉਹਦੀ ਪਰਵਾਹ ਨਾ ਕਰਦੇ ਆਪਣੇ ਫੈਸਲੇ ਲਾਗੂ ਕੀਤੇ। ਫਿਰ ਸਰ ਮਨੋਹਰ ਸਿੰਘ ਗਿੱਲ ਜਿਹੜੇ ਇੱਕ ਕੈਪੇਬਲ ਪੰਜਾਬ ਕਾਡਰ ਦੇ IAS ਸੀ, ਉਹਨਾਂ ਨੇ ਚੀਫ ਇਲੈਕਸ਼ਨ ਕਮਿਸ਼ਨਰ ਹੁੰਦੇ ਆ ਜਿਹੜੀਆਂ ਨੇ ਪਿਰਤਾਂ ਪਾਈਆਂ ਚੰਗੀਆਂ। ਔਰ ਇਹ ਜਿਹੜਾ ਸਾਰਾ EVM ਮਸ਼ੀਨਾਂ ਦੀ ਗੱਲ, ਇਨਫੈਕਟ ਮਨਮੋਹਨ ਸਿੰਘ ਦੀ ਮਿਨਿਸਟਰੀ ਵੇਲੇ ਹੀ ਇਹ ਸੀ ਕਿ ਭਾਈ, ਕਿਉਂਕਿ ਬਹੁਤ ਵੱਡਾ ਵੋਟ ਬੈਂਕ ਹੈ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ। ਇਹ ਵੱਖਰੀ ਕਹਾਣੀ ਹੈ ਕਿ ਉਹੀ EVM ਜਿਹੜਾ ਇਹਨਾਂ ਦੇ ਗਲੇ ਦਾ ਜਾਲ ਬਣ ਗਈ, ਆਪੋਜੀਸ਼ਨ ਦੇ ਵੀ ਔਰ ਡੈਮੋਕ੍ਰੇਸੀ ਦਾ ਗਲਾ ਘੋਟਣ ਲਈ ਵੀ। ਪਰ ਇਸ ਵਾਰ ਜਿਹੜਾ ਵਿਜੇ ਕੁਮਾਰ ਕੇ ਕੀ ਉਹਦਾ ਨਾਂ, ਚੀਫ ਇਲੈਕਸ਼ਨ ਕਮਿਸ਼ਨਰ, ਜਿਹਦੇ ਸਿੱਧੇ ਸੰਬੰਧ ਬੀਜੇਪੀ ਨਾਲ ਜੁੜਦੇ ਨੇ, ਉਹਨਾਂ ਨੇ ਬੜੇ ਚੰਗੇ ਢੰਗ ਨਾਲ ਇਹ ਕੈਲਕੂਲੇਟ ਕੀਤਾ ਕਿ ਭਾਈ ਕਿੰਨੇ % ਵਿਨਿੰਗ ਔਰ ਲੂਜ਼ਿੰਗ ਮਾਰਜਨ ਹੁੰਦਾ ਹੈ। ਔਰ ਫਿਰ SIR ਦੇ ਥੱਲੇ ਕਿ ਜੀ ਅਸੀਂ ਸਪੈਸ਼ਲ ਇਨਵੈਸਟੀਗੇਸ਼ਨ ਦੇ ਨਾਲ ਜਿਹੜੇ ਮਰ ਗਏ ਲੋਕ ਨੇ, ਜਾਂ ਜਿਹੜੇ ਦੂਸਰੀ ਥਾਂ ਤੇ ਵਸਦੇ ਨੇ, ਜਾਂ ਕੋਈ ਹੋਰ ਜਿਨ੍ਹਾਂ ਦਾ ਲੈਪਸ ਹੈ, ਉਹਨਾਂ ਵੋਟਾਂ ਨੂੰ ਕੱਟਣਾ। ਪਰ ਇਹ ਜਿਹੜਾ ਪ੍ਰੋਸੈਸ ਇਨਫੈਕਟ
ਅੱਡ-ਅੱਡ ਸਟੇਟਾਂ ਦੇ ਵਿੱਚ, ਬਿਹਾਰ ਦੇ ਵਿੱਚ ਦਾ ਜਲਵਾ ਉਹਨਾਂ ਨੇ ਦਿਖਾ ਦਿੱਤਾ ਸੀ, ਲੇਕਿਨ ਬੰਗਾਲ ਕਿਉਂਕਿ ਜਿਹੜਾ ਬਹੁਤ ਮਜ਼ਬੂਤ ਕਿਲਾ ਸੀ, ਹਾਲਾਂਕਿ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਕਿ ਹਿੰਦੂਤਵੀ ਵੇਵ ਇੱਕ ਹਿੱਸੇ ਦੇ ਵਿੱਚ ਸਵੇ ਕੀਤੀ ਹੈ, ਕਿਉਂਕਿ ਇਸ ਗੱਲ ਨੂੰ ਅਸੀਂ ਭੁੱਲ ਜਾਂਦੇ ਹਾਂ ਕਿ ਜਿਹੜਾ ਮੋਸਟ ਵਾਇਲੈਂਟ ਹਿੰਦੂਤਵਾ ਆਈਡੀਓਲੋਜੀ ਦੀ ਜਨਮ ਭੂਮੀ ਹੈ ਉਹ ਬੰਗਾਲ ਹੀ ਹੈ। ਉਹ ਚੇਤਨ ਮੱਠ ਲਿਖਿਆ ਹੋਏ ਜਾਂ ਸੇਂਟ ਅਰਵਿੰਦੋ ਜਾਂ ਰਵਿੰਦਰਨਾਥ ਟੈਗੋਰ ਵਰਗਿਆਂ ਦਾ ਦਿੱਤਾ ਪਾਠ ਹੋਏ ਜਾਂ ਵਿਵੇਕਾਨੰਦ ਬੈਕ ਟੂ ਦਾ ਹਿੰਦੂ ਰੂਟਸ, ਔਰ ਬੰਗਾਲ ਦਾ ਜਿਹੜਾ ਵਾਇਲੈਂਟ ਕਲਚਰ ਹੈ ਜਿਹਦੇ ਥੱਲੇ ਜਿਹੜਾ ਉਹ ਐਕਸਟ੍ਰੀਮ ਲਾਈਨ ਰਹੀ, ਪਾਕਿਸਤਾਨ ਕੋ ਪੰਜਾਬ ਦੇ ਮੁਸਲਮਾਨਾਂ ਨੇ ਜਾਂ ਪਠਾਣਾ ਨੇ ਨਹੀਂ ਬਣਾਇਆ, ਉਹ ਵੀ ਕਿਉਂਕਿ ਹਿੰਦੂਤਵਾ ਜਾਂ ਹਿੰਦੂ ਆਈਡੀਓਲੋਜੀ ਇੰਨੀ ਇੰਟੈਂਸ ਸੀ ਕਿ ਉਹਦੇ ਜਵਾਬ ਦੇ ਵਿੱਚ ਹੀ ਮੁਸਲਿਮ ਲੀਗ ਜਿਹੜੀ ਹੈ ਉਹ ਬੰਗਾਲ ਦੇ ਵਿੱਚ ਬਹੁਤ ਪਾਵਰਫੁਲ ਹੋ ਕੇ ਉਭਰੀ। ਔਰ ਉਸ ਵੇਲੇ ਦੇ ਬੰਗਾਲ ਦਾ ਮਤਲਬ ਸੀ ਅੱਜ ਦਾ ਵੈਸਟ ਬੰਗਾਲ, ਅੱਜ ਦਾ ਬੰਗਲਾਦੇਸ਼ ਔਰ ਅੱਜ ਦਾ ਅਸਾਮ, ਇਹਨਾਂ ਸਾਰਿਆਂ ਨੂੰ ਮਿਲਾ ਕੇ। ਔਰ ਮੁਸਲਿਮ ਮੈਜੋਰਿਟੀ ਸੀ ਔਰ ਮੁਸਲਿਮ ਲੀਗ ਦੀ ਹਕੂਮਤ 1947 ਤੱਕ ਰਹੀ ਸੋਹਰਾਵਰਦੀ ਦੀ ਅਗਵਾਈ। ਸੋ ਜਿਹੜਾ ਬੰਗਾਲ ਦਾ ਹਿੰਦੂ ਹੈ, ਇੱਕ ਪਾਸੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਬਹੁਤ ਅਵੇਅਰ ਹੈ। ਫਟੀ ਲੁੰਗੀ ਵਾਲਾ ਬੰਗਾਲੀ ਵੀ ਜਿਹੜਾ ਹੈ ਉਹ ਸਾਲ ਦੇ ਵਿੱਚ 2-4 ਕਿਤਾਬਾਂ ਜ਼ਰੂਰ ਪੜ੍ਹਦਾ, ਉਹ ਮੱਚ ਮੈਚੋਰ ਹੈ, ਦੁਨੀਆ ਦੇ ਨਾਲ ਵੀ ਪੇਸ ਰੱਖਦਾ ਹੈ। ਔਰ ਜਿਵੇਂ ਜਦੋਂ ਗਾਲਬ ਦਿੱਲੀ ਤੋਂ ਬਹਾਦਰ ਸ਼ਾਹ ਜ਼ਫਰ ਜਿਹੜੇ ਜਲਾਵਤਨ ਹੋਏ ਤੇ ਉਹ ਕਲਕੱਤਾ ਆਇਆ, ਤੇ ਗਾਲਬ ਦੀ ਕਈ ਗੱਲ ਜਿਹੜੀ ਹੈ ਉਹ ਬੰਗਾਲ ਬਾਰੇ ਉਹਨੇ ਕਿਹਾ ਵੀ ਕੁਝ ਮਾਮਲਿਆਂ 'ਚ ਇਹ 100 ਸਾਲ ਅੱਗੇ ਨੇ ਲੋਕ, ਤੇ ਕੁਝ ਮਾਮਲਿਆਂ 'ਚ 100 ਸਾਲ ਪਿੱਛੇ ਨੇ। ਆਪਣੀ ਟ੍ਰੈਡੀਸ਼ਨ ਨਾਲ ਵੀ ਜੁੜੇ ਹੋਏ ਨੇ, ਆਪਣੀਆਂ ਬਹੁਤ ਸਾਰੀਆਂ ਆਪਣਾ ਕਲਚਰ, ਆਪਣੀ ਬੋਲੀ। ਬੰਗਲਾਦੇਸ਼ ਪਾਕਿਸਤਾਨ ਇਹਨੂੰ ਸਮਝ ਨਹੀਂ ਸਕਿਆ ਔਰ ਬੰਗਲਾਦੇਸ਼ ਬਣ ਗਿਆ ਕਿਉਂਕਿ ਉਹ ਆਪਣੀ ਬੋਲੀ ਨੂੰ ਪਿਆਰ ਕਰਦੇ ਨੇ, ਉੱਥੇ ਮਜ਼ਹਬ ਵੀ ਪਿੱਛੇ ਰਹਿ ਜਾਂਦਾ ਹੈ। ਪਰ ਦੂਸਰੇ ਪਾਸੇ ਸੀਡ ਰੂਪ ਦੇ ਵਿੱਚ ਐਕਸਟ੍ਰੀਮ ਹਿੰਦੂ ਜਿਹੜੀ ਆਈਡੀਓਲੋਜੀ ਹੈ, ਜਿਹੜੀ ਬਲੱਡੀ ਆਈਡੀਓਲੋਜੀ ਵੀ ਹੈ, ਐਂਟੀ ਮੁਸਲਿਮ ਆਈਡੀਓਲੋਜੀ, ਉਹ ਐਗਜ਼ਿਸਟ ਕਰਦੀ ਸੀ। ਇਹ ਜਿਹੜਾ 15 ਸਾਲ ਬਾਅਦ ਤਬਦੀਲੀ ਹੋਈ ਹੈ ਉਹਦੇ 'ਚ ਇੱਕ ਪਾਸੇ ਵੋਟ ਚੋਰੀ ਹੈ ਜਿਹਦਾ ਮੈਂ ਜ਼ਿਕਰ ਕਰਾਂਗਾ, ਪਰ ਇਸ ਦਾ ਵੀ ਸਾਨੂੰ ਧਿਆਨ ਰੱਖਣਾ ਹੋਏਗਾ ਕਿ ਜੇ ਅਸਾਮ ਦੇ ਵਿੱਚ ਜਾਂ ਤ੍ਰਿਪੁਰਾ ਤੋਂ ਲੈ ਕੇ ਵੈਸਟ ਬੰਗਾਲ 'ਚ ਵੀ ਆਰਐਸਐਸ ਨੇ ਇਹਨਾਂ 15-20 ਵਰਿਆਂ 'ਚ ਗ੍ਰਾਸ ਰੂਟ ਲੈਵਲ ਦੇ ਉੱਤੇ ਨਫ਼ਰਤ ਦੇ ਏਜੰਡੇ ਨੂੰ ਫੈਲਾਉਣ 'ਚ ਵੀ ਵੱਡਾ ਕੰਮ ਕੀਤਾ ਹੈ। ਆਪਣਾ ਉਹਨਾਂ ਨੇ ਬਹੁਤ ਸਾਰਾ ਕਾਡਰ ਜਿਹੜਾ ਪੈਸੇ ਦੇ ਜ਼ੋਰ ਦੇ ਉੱਤੇ ਵੀ ਐਸਟੈਬਲਿਸ਼ ਕੀਤਾ ਹੈ। ਸੋ ਇਹ ਜੋ ਵੀ ਬੰਗਾਲ ਦੇ ਵਿੱਚ ਹੋਇਆ, ਇਸ 'ਚ ਇੱਕ ਪਾਸੇ ਆਰਐਸਐਸ ਦਾ ਜ਼ੋਰਦਾਰ ਲੈਵਲ ਦੇ ਉੱਤੇ, ਔਰ ਜਿਹੜਾ ਹੁਣ ਮਿਸਟਰ ਅਧਿਕਾਰੀ ਬੀਜੇਪੀ ਦਾ ਲੀਡਰ ਬਣਿਆ ਜਿਹਦੇ ਚੀਫ ਮਿਨਿਸਟਰੀ ਬਣਨ ਦੇ ਚਾਂਸਸ ਨੇ, ਜੇ ਤੁਸੀਂ ਉਹਦੀਆਂ ਸਪੀਚਸ ਸੁਣੋ, ਔਰ ਜਿਹੜਾ ਅਸਾਮ ਦਾ ਚੀਫ ਮਿਨਿਸਟਰ ਹੈ ਉਨੀਆਂ ਹੀ ਨਫ਼ਰਤ ਨਾਲ ਭਰੀਆਂ ਹੋਈਆਂ ਕਿ ਹਿੰਦੂ ਹਿੰਦੂ ਭਾਈ ਭਾਈ, ਔਰ ਇਹ ਸਾਰੇ ਮੁਸਲਮਾਨ ਬੰਗਲਾਦੇਸ਼ੀ ਨੇ। ਸੋ ਇੱਕ ਤਾਂ ਉਹਨਾਂ ਨੇ ਕਿਸੇ ਹੱਦ ਤੱਕ ਪੋਲਰਾਈਜ਼ ਕਰਨ ਦੇ ਵਿੱਚ ਉਹ ਕਾਮਯਾਬ ਹੋਏ ਹਿੰਦੂ ਵੋਟ ਬੈਂਕ, ਕਿਉਂਕਿ ਜੇ ਡੈਮੋਗ੍ਰਾਫੀ ਦੇਖੋ ਤੇ ਵੈਸਟ ਬੰਗਾਲ ਦੇ ਵਿੱਚ ਲਗਭਗ 36% ਮੁਸਲਮਾਨ ਵੋਟ ਹੈ। ਸੋ ਮਮਤਾ ਬੈਨਰਜੀ ਆਲਮੋਸਟ ਇਸ ਸਾਰੇ ਪੀਰੀਅਡ ਦੇ ਵਿੱਚ ਉਹ ਸਾਰੇ ਨੂੰ ਕੈਰੀ ਕਰਦੀ ਸੀ, ਤੇ ਖੁਦ ਬ੍ਰਾਹਮਣ ਨੇ 15-20% ਵੋਟਾਂ ਜਿਹੜੀਆਂ ਨੇ ਦੂਸਰੇ ਸੈਕਸ਼ਨ ਤੋਂ ਮਿਲ ਕੇ ਉਹ ਇਨ ਪਾਵਰ ਆਂਦੀ ਸੀ। ਉਸ ਤੋਂ ਪਹਿਲਾਂ ਜਿਹੜੀ ਲੈਫਟਿਸਟ ਗਵਰਨਮੈਂਟ ਸੀ, ਹਾਲਾਂ ਬੀਜੇਪੀ ਦੀ ਕਦੇ ਵੀ 47 ਤੋਂ ਬਾਅਦ ਇਸ ਸੂਬੇ ਦੇ ਵਿੱਚ ਪੈਂਟ ਨਹੀਂ ਬਣੀ। ਲੈਫਟਿਸਟ ਸੀਪੀਆਈ ਐਮ ਦੇ ਥੱਲੇ ਜੋਤੀ ਬਾਸੂ ਜਿਹੜੇ ਕੀਤਾ ਉਹ ਫੇਲ ਹੋਏ, ਫਿਰ ਉਹਨਾਂ ਦੇ ਪੈਰ ਨਹੀਂ ਲੱਗੇ ਬੰਗਾਲੀ। ਉਸ ਤੋਂ ਪਹਿਲਾਂ ਕਾਂਗਰਸ, ਬਹੁਤ ਘੱਟ ਸ਼ਾਇਦ ਲੋਕਾਂ ਨੂੰ ਪਤਾ ਹੋਏ ਕਿ ਜਿਹਨੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪੁਲਿਸ ਮੁਕਾਬਲੇ ਬਣਾਉਣ ਦਾ ਦੇ ਵਿੱਚ ਰੋਲ ਅਦਾ ਕੀਤਾ, ਮਿਸਟਰ ਰਾਏ ਜਿਹੜਾ ਗਵਰਨਰ ਪੰਜਾਬ ਦਾ ਰਿਹਾ, ਸੁਪਰੀਮ ਕੋਰਟ ਦਾ ਵਕੀਲ ਵੀ ਸੀ, ਇਹ ਲਾਸਟ ਕਾਂਗਰਸ ਦਾ ਚੀਫ ਮਿਨਿਸਟਰ ਸੀ ਬੰਗਾਲ। ਔਰ ਨਕਸਲਾਈਟ ਮੂਵਮੈਂਟ ਦੇ ਵੇਲੇ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਮਾਰਿਆ। ਸੋ ਬੰਗਾਲੀ ਇੱਕ ਪਾਸਾ ਕਰਦੇ ਨੇ, ਪਰ ਇਹ ਜਿਹੜੀ ਇਲੈਕਸ਼ਨ ਹੈ ਇਹ ਨਾ ਤਾਂ ਆਈਡੀਓਲੋਜੀ ਤੇ ਬੇਸ ਬੀਜੇਪੀ ਨੇ ਜਿੱਤੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਰਐਸਐਸ ਨੇ ਗਰਾਊਂਡ ਵਰਕ ਕੀਤਾ। ਇਹਨਾਂ ਨੇ ਉਸ ਨੂੰ ਕੈਲਕੂਲੇਟ ਕਰਕੇ 91 ਲੱਖ ਵੋਟ ਬੰਗਾਲ ਦੇ ਵਿੱਚ ਜਿਹੜੀ ਹੈ ਉਹ ਕੱਟੀ। 91 ਲੱਖ ਜਿਹੜਾ ਦੁਨੀਆ ਦੇ ਕਈ ਮੁਲਕਾਂ ਦੀ ਆਬਾਦੀ ਨਾਲੋਂ ਵੀ ਕਈ ਗੁਣਾ ਜ਼ਿਆਦਾ ਹੈ। ਔਰ ਇਹ ਆਲਮੋਸਟ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਦੋਨਾਂ ਦੇ ਵੋਟ ਬੈਂਕ ਦੇ ਵਿੱਚ ਜਿਹੜਾ ਲਗਭਗ 4-4.5% ਦਾ ਫਰਕ ਹੈ। ਔਰ ਜੇ ਤੁਸੀਂ ਇਹ ਵੋਟਾਂ ਦੇਖੋ ਜਿਹੜੀਆਂ ਨਕਾਰੀਆਂ ਗਈਆਂ ਔਰ ਬਿਲਕੁਲ ਨਾਜਾਇਜ਼, ਔਰ ਜਿਹੜੀਆਂ ਕੱਟੀਆਂ ਗਈਆਂ ਉਹਦੇ ਜ਼ਿਆਦਾ ਮੁਸਲਮਾਨ ਵੋਟ ਸੀ, ਜਾਂ ਉਹ ਹਲਕੇ ਜਿਨ੍ਹਾਂ ਦੇ ਵਿੱਚ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ ਜਾਂ ਮਮਤਾ ਬੈਨਰਜੀ ਦੀ ਸਪੋਰਟ ਵਾਲਾ ਬੇਸ ਸੀ। ਸੋ ਬਿਲਕੁਲ ਮਮਤਾ ਬੈਨਰਜੀ ਨੇ ਠੀਕ ਲਾਈਨ ਲਈ ਹੈ। ਉਹਨੇ ਕਿਹਾ ਵੀ ਇਲੈਕਸ਼ਨ ਚੋਰੀ ਹੋਈ ਹੈ, 100 ਤੋਂ ਜ਼ਿਆਦਾ ਸੀਟਾਂ ਚੋਰੀ ਕੀਤੀਆਂ ਗਈਆਂ, ਮੈਂ ਅਸਤੀਫਾ ਨਹੀਂ ਦਿਆਂਗੀ। ਹਾਲਾਂਕਿ ਅਸਤੀਫਾ ਦੇਣ ਜਾਂ ਨਾ ਦੇ ਨਾਲ ਫਰਕ ਨਹੀਂ ਪੈਂਦਾ, ਉਹ ਅਲਟੀਮੇਟਲੀ ਕਨਸਟੀਟਿਊਸ਼ਨਲੀ
ਜਿਹੜੀ ਲਾਸਟ ਡੇਟ ਹੈ ਉਹਨਾਂ ਦੀ ਉਹ ਪੂਰੀ ਹੋਈ ਤਾਂ ਨਵੇਂ 100 ਚੁੱਕਣਗੇ। ਪਰ ਇਸ ਚੋਂ ਇੱਕ ਗੱਲ ਜ਼ਰੂਰ ਹੈ, ਮੈਂ ਹਮੇਸ਼ਾ ਸਮਝਦਾ, ਔਰ ਜਦੋਂ ਪੰਜਾਬ ਦੀ ਜਿਹੜੀ ਹੈ ਬਿਲਕੁਲ ਸਾਹਸਤਹੀਣ ਲੀਡਰਸ਼ਿਪ ਵੱਲ ਮੈਂ ਦੇਖਦਾ, ਤੇ ਉਸ ਸੂਤੀ ਸਾੜੀ ਵਾਲੀ, ਪੈਰਾਂ 'ਚ ਕੈਂਚੀ ਚੱਪਲ ਵਾਲੀ ਬੀਬੀ, ਜਿਸ ਵੰਗਾਰ ਦੇ ਨਾਲ ਉਹਨੇ ਇਹ ਜਾਲੀ ਵੋਟਾਂ ਦੇ ਮੁੱਦੇ ਨੂੰ ਵੀ, ਵੋਟਾਂ ਕੱਟਣ ਦੇ ਨਾਂ ਥੱਲੇ ਕਾਲਾ ਕੋਟ ਪਾ ਕੇ ਸੁਪਰੀਮ ਕੋਰਟ 'ਚ ਜਾ ਕੇ ਉਹ ਸ਼ੇਰਨੀ ਵਾਂਗ ਗੱਜੀ ਆਪਣੇ ਲੋਕਾਂ 'ਚ ਵੀ, ਹੁਣ ਵੀ ਉਹਨੇ ਕਿਹਾ ਕਿ ਵੀ ਉਹ ਸੜਕਾਂ ਤੇ ਉਤਰੇਗੀ। ਔਰ ਪਿਛਲੇ 48 ਘੰਟੇ 'ਚ ਅਸੀਂ ਦੇਖਦੇ ਹਾਂ ਵੀ ਬਹੁਤ ਜ਼ਿਆਦਾ ਵਾਇਲੈਂਸ ਹੋਈ ਹੈ। ਈਵਨ ਲੈਨਿਨ ਦਾ ਬੁੱਤ ਵੀ ਤੋੜਿਆ ਗਿਆ, ਬਹੁਤ ਸਾਰੇ ਤ੍ਰਿਣਮੂਲ ਦੇ ਦਫ਼ਤਰਾਂ ਦੇ ਉੱਤੇ ਹਮਲਾ ਬੀਜੇਪੀ ਵਾਲਿਆਂ ਨੇ ਕੀਤਾ। ਔਰ ਜਿਹੜਾ ਚੀਫ ਮਿਨਿਸਟਰ ਬੀਜੇਪੀ ਦਾ ਬਣਨ ਜਾ ਰਿਹਾ ਅਧਿਕਾਰੀ, ਉਹਦਾ ਰਾਈਟ ਹੈਂਡ ਮੈਨ ਜਿਹੜਾ ਪੀਏ ਹੈ, ਉਹਨੂੰ ਸ਼ੂਟ ਡਾਊਨ ਕਰ ਦਿੱਤਾ ਗਿਆ। ਔਰ 2.5 ਲੱਖ ਪੁਲਿਸ ਸੈਂਟਰਲ ਫੋਰਸਿਸ ਜਿਹੜੀਆਂ ਨੇ ਬੰਗਾਲ ਦੇ ਵਿੱਚ ਲਾਈਆਂ ਗਈਆਂ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜੋ ਸਾਰੇ ਇਰਾਨ ਕ੍ਰਾਈਸਿਸ ਦੇ ਚੱਲਦੇ ਆ, 50,000 ਅਮਰੀਕਨ ਫੌਜ ਜਿਹੜੀ ਆ ਉੱਥੇ ਉਹਨਾਂ ਨੇ ਤਾਇਨਾਤ ਕੀਤੀ ਆਲੇ ਦੁਆਲੇ, ਤੇ 2.5 ਲੱਖ ਬੰਗਾਲ ਦੇ ਵਿੱਚ ਹੁੰਦੇ ਆ। ਜੇ ਇਹ ਸਾਰਾ ਪਾਰਟ ਚੱਲ ਰਿਹਾ, ਆਲਰੇਡੀ ਬੁਲਡੋਜ਼ਰ ਵੀ ਉਧਰ ਨੂੰ ਜਾ ਰਹੇ ਨੇ, ਜੋ ਦੂਸਰੀਆਂ ਜੇਸੀਟੀ ਮਸ਼ੀਨਾਂ ਵੀ, ਤੋਂ ਮੁਸਲਮਾਨਾਂ ਦੇ ਖਿਲਾਫ ਬਹੁਤ ਵੱਡੇ ਪੈਮਾਨੇ ਦੇ ਉੱਤੇ ਆਉਣ ਵਾਲੇ ਪੀਰੀਅਡ 'ਚ ਵਾਇਲੈਂਸ ਵੀ ਹੋਏਗੀ। ਔਰ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਇਹ ਠੀਕ ਹੈ ਕਿ ਆਪੋਜੀਸ਼ਨ ਨੇ ਸਪੋਰਟ ਦਿੱਤੀ ਹੈ ਮਮਤਾ ਬੈਨਰਜੀ ਨੂੰ। ਜੇ ਤਾਂ ਇਹ ਇੱਕ ਮੂਵਮੈਂਟ ਬਣ ਕੇ ਖੜਾ ਹੋ ਗਿਆ ਕੰਮ, ਤੇ ਬੰਗਾਲੀ ਫਿਰ ਆਪਣੀ ਰੈਜ਼ਿਸਟੈਂਸ ਲਈ ਵੀ ਜਾਣਿਆ ਜਾਂਦਾ ਹੈ। ਜੇ ਤੁਸੀਂ ਆਜ਼ਾਦੀ ਸਟਰਗਲ ਬ੍ਰਿਟਿਸ਼ ਦੇ ਖਿਲਾਫ ਦੇਖੋ, ਬੰਗਾਲ ਔਰ ਪੰਜਾਬ ਇਹੀ ਮੁਖਰ ਆਵਾਜ਼ਾਂ ਰਹੀਆਂ ਨੇ। ਮਹਾਰਾਸ਼ਟਰ ਦੇ ਬ੍ਰਾਹਮਣ ਤਾਂ ਉਹ ਆਰਐਸਐਸ 'ਚ ਬੈਠੇ ਹੋਣ ਜਾਂ ਦੂਸਰੇ ਪਾਸੇ ਬੈਠੇ ਹੋਣ, ਉਹ ਤਾਂ ਗੇਮ ਘੁਮਾਉਂਦੇ ਨੇ। ਲੇਕਿਨ ਇਸ ਵੇਲੇ ਅਸੀਂ ਸਮਝਦੇ ਹਾਂ ਕਿ ਇੰਡੀਆ ਬਿਲਕੁਲ ਉਹੀ ਚਰਚਲ ਦੇ ਲਫ਼ਜ਼ਾਂ 'ਚ ਕਿ ਸਕਾਉਂਡਰਲਸ, ਬੂਟਲੈਗਰਸ ਔਰ ਫਰਾਡੀਏ ਜਿਹੜੇ ਨੇ, ਉਹਨਾਂ ਦੇ ਹੱਥ ਪਾਵਰ ਆਈ ਹੋਈ ਹੈ। ਔਰ ਬੰਗਾਲ ਦੇ ਚੋਣ ਨਤੀਜੇ ਔਰ ਬਾਕੀ ਈਵੀਐਮ ਨੇ ਕੀ ਗੜਬੜ ਕੀਤੀ ਉਹ ਆਪਣੀ ਥਾਂ ਹੈ। ਲੇਕਿਨ ਇਸ ਵੇਲੇ ਜਿਹੜਾ ਇੱਕ ਵੇਵ ਜ਼ਰੂਰ ਭਾਰਤ ਦੇ ਵਿੱਚ ਵੀ ਖੜੀ ਹੋਈ ਹੈ ਕਿ ਭਾਈ ਇਹ ਜਿਹੜੀ ਹੈ ਡੈਮੋਕ੍ਰੇਸੀ, ਇਹ ਇੱਕ ਫਰਾਡ ਹੈ। ਔਰ ਮੈਨੂੰ ਯਾਦ ਆਇਆ ਕੁਦਰਤੀ ਕਿ ਇੱਕ ਇਹਨਾਂ ਦੇ ਇੱਕ ਐਕਟਿਵਿਸਟ ਨੇ ਕਿਹਾ ਵੀ ਭਾਵੇਂ ਇਹਨਾਂ ਦੀ ਆਈਡੀਓਲੋਜੀ ਬੀਜੇਪੀ ਦੀ ਉਹ ਹਿੰਦੂਤਵਾਦੀ ਹੈ, ਪਰ ਇਹ ਚੀਨ ਤੋਂ ਬੜੇ ਪ੍ਰਭਾਵਿਤ ਨੇ। ਹੁਣ ਮੋਦੀ ਜਿਹੜਾ ਗੁਜਰਾਤ ਦਾ ਚੀਫ ਮਿਨਿਸਟਰ ਹੁੰਦੇ ਆ, 10 ਵਾਰ ਚੀਨ ਦੇ ਦੌਰੇ ਤੇ ਗਿਆ। ਫਿਰ ਉਹ ਆਈਡੀਓਲੌਗ ਕਹਿੰਦਾ ਵੀ ਇਸ ਲਈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਜਿਹੜਾ ਵਨ ਪਾਰਟੀ ਸਿਸਟਮ ਹੈ ਚਾਈਨਾ ਦਾ, ਉਹ ਆਈਡੀਅਲ ਸਿਸਟਮ ਹੈ ਇੰਡੀਆ ਲਈ। ਹੁਣ ਆਲਰੇਡੀ ਆਲਮੋਸਟ 6 ਸੂਬਿਆਂ ਨੂੰ ਛੱਡ ਕੇ 29 ਸੂਬਿਆਂ ਚੋਂ ਜਿਹੜਾ ਉਹ 23 ਸੂਬੇ ਜਿਹੜੇ ਨੇ ਉਹ ਬੀਜੇਪੀ ਦੇ ਕੋਲ ਨੇ, ਬਹੁਤ ਸਾਰੀਆਂ ਯੂਨੀਅਨ ਟੈਰੀਟਰੀਜ਼ ਨੇ। ਔਰ ਬੰਗਾਲ ਜਿਹੜੀ ਕਿ ਸੱਚਮੁੱਚ ਬਹੁਤ ਵੱਡੀ ਸਟੇਟ ਹੈ, ਉਸ ਦੇ ਉੱਤੇ ਇਹਨਾਂ ਦਾ ਕਬਜ਼ਾ। ਇਸ ਸਾਰੇ ਦੇ ਨਾਲ ਈਵਨ ਬੰਗਲਾਦੇਸ਼ ਦੇ ਵਿੱਚ ਵੀ ਇਸ ਦਾ ਅਸੀਂ ਦੇਖ ਸਕਦੇ ਹੋ, ਇਹਨੂੰ ਦੇਖ ਰਹੇ ਨੇ ਵੀ ਕਿਸ ਲੈਵਲ ਦੇ ਉੱਤੇ ਇਹ ਟਕਰਾਅ ਦੀ ਰਾਜਨੀਤੀ ਜਾਏਗੀ। ਤੇ ਅਸੀਂ ਇਸ ਨੂੰ ਇਹ ਵੀ ਦੇਖ ਸਕਦੇ ਹਾਂ ਕਿ ਇਸ ਨੂੰ ਤੁਸੀਂ ਇੱਕ ਪਰਤਾਅ ਦੇਖ ਸਕਦੇ ਹੋ, ਇਹਦੀ ਰਿਫਲੈਕਸ਼ਨ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲੇਗੀ। ਬਿਲਕੁਲ ਡਾਕਟਰ ਸਾਹਿਬ, ਚੋਣਾਂ ਦੇ ਸੰਦਰਭ 'ਚ ਕਿਉਂਕਿ ਇਹ ਇੱਕ ਵੱਡੀ ਡਿਬੇਟ ਚਰਚਾ ਇਸ ਸਮੇਂ ਚੱਲ ਰਹੀ ਆ ਕਿ ਇਹਨਾਂ ਚੋਣ ਨਤੀਜਿਆਂ ਦੇ ਅਸਰ ਪੰਜਾਬ ਤੇ ਕੀ ਹੋਣਗੇ। ਪਰ ਉਹ ਚਲੋ ਹਜੇ ਸਾਡੇ ਕੋਲ ਸਮਾਂ ਆ, ਅੱਗੇ ਅਸੀਂ ਉਹਦੇ ਤੇ ਚਰਚਾ ਕਰਦੇ ਰਹਾਂਗੇ। ਪਰ ਜਿਹੜਾ ਇੱਕ ਤਾਮਿਲਨਾਡੂ ਦਾ ਜਿਹੜੇ ਨਤੀਜੇ ਆ, ਉਹ ਵੀ ਸਾਡਾ ਬੜਾ ਧਿਆਨ ਮੰਗਦੇ ਆ। ਕਿਉਂਕਿ ਤੁਸੀਂ ਬੰਗਾਲ ਬਾਰੇ ਗੱਲ ਕੀਤੀ ਕਿ ਉੱਥੇ ਆਲਰੇਡੀ ਜਿਹੜਾ ਗਰਾਊਂਡ ਆ ਉਹ ਬੀਜੇਪੀ ਦੀ ਆਈਡੀਓਲੋਜੀ ਦੇ ਲਈ ਮੌਜੂਦ ਸੀ, ਤੇ ਜਿਹਦੇ ਤੇ ਆਰਐਸਐਸ ਦਾ ਕੰਮ ਵੀ ਰਿਹਾ, ਤੇ ਨਾਲ ਜਿਹੜੀਆਂ ਉਹਨਾਂ ਨੇ SIR ਦੇ ਰਾਹੀਂ ਜਿਹੜੀਆਂ ਵੋਟਾਂ ਕੱਟਣ ਦੀ ਜਿਹੜੀ ਕੈਲਕੂਲੇਟਡ ਗੇਮ ਖੇਡੀ ਆ। ਪਰ ਤਾਮਿਲਨਾਡੂ ਉਹ ਸਟੇਟ ਆ ਜਿਹੜੀ ਕਿ ਬੜੀ ਪ੍ਰਭਾਵਸ਼ਾਲੀ ਸਟੇਟ ਆ, ਜਿਹਦੇ ਵਿੱਚ ਦ੍ਰਾਵਿਡੀਅਨ ਪੋਲਿਟਿਕਸ ਜਿਹੜੀ ਆ ਉਹ ਉੱਥੇ ਆਈਡੀਓਲੋਜੀ ਨੂੰ ਕੰਟਰੋਲ ਕਰਦੀ ਆ, ਪੋਲੀਟੀਕਲ ਆਈਡੀਓਲੋਜੀ ਨੂੰ। ਤੇ ਉੱਥੇ ਬੀਜੇਪੀ ਜਿਹੜੀ ਆ ਉਹਦੇ ਸਿੱਧੇ ਪੈਰ ਲੱਗਣੇ ਬੜੇ ਔਖੇ ਸੀ, ਜਿਵੇਂ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਆ ਅੱਜ ਤੱਕ ਆਪਣੇ ਸਿੱਧੇ ਪੈਰ ਨਹੀਂ ਲਾ ਸਕੀ ਆ। ਉੱਥੇ ਹੁਣ ਜੋ ਉੱਥੇ ਸਮੀਕਰਨ ਬਣੇ ਆ ਸਿਆਸਤ ਦੇ, ਉਹ ਬੜਾ ਧਿਆਨ ਮੰਗਦੇ ਆ ਕਿ ਜਿੱਥੇ ਜਿਹੜੀ DMK ਪਾਰਟੀ ਆ, ਜਿਹਦੇ ਵਿੱਚ ਕਿ ਜਿਹੜੇ ਉਹਨਾਂ ਦੇ ਲੀਡਰ ਸਟਾਲਿਨ ਆ, ਉਹ ਇਸ ਟਾਈਮ ਮਮਤਾ ਬੈਨਰਜੀ ਦੇ ਨਾਲ ਬੀਜੇਪੀ ਨੂੰ ਚੈਲੰਜ ਕਰਨ ਵਾਲਾ ਭਾਰਤ ਦੇ ਵਿੱਚ ਇੱਕ ਵੱਡਾ ਲੀਡਰ ਸੀ। ਤੇ ਚਾਹੇ ਉਹ ਲੈਂਗੁਏਜ ਦੀ ਪਾਲਿਸੀ ਹੋਵੇ, ਚਾਹੇ ਉਹ ਮਤਲਬ ਜਿਹੜੀ ਹਿੰਦੂਤਵ ਦੀ ਆਈਡੀਓਲੋਜੀ ਨੂੰ ਥੋਪਣ ਦੀ ਜਿਹੜੀ ਪੋਲਿਟਿਕਸ ਹੋਵੇ ਬੀਜੇਪੀ ਦੀ, ਉਹਨੂੰ ਚੈਲੰਜ ਕਰ ਰਿਹਾ ਸੀ। ਪਰ ਹੁਣ ਜਿਹੜੇ ਨਤੀਜੇ ਆਏ ਉਹਦੇ ਚ DMK ਜਿਹੜੀ ਆ ਉਹ 24.19% ਵੋਟਾਂ ਦੇ ਨਾਲ ਦੂਜੇ ਨੰਬਰ ਤੇ ਰਹੀ।
ਤੇ ਜਿਹੜੀ ਪਹਿਲੇ ਨੰਬਰ ਤੇ ਪਾਰਟੀ ਆਈ ਆ ਉਹ ਨਵੀਂ ਖੜੀ ਹੋਈ ਪਾਰਟੀ TVK, ਜਿਹੜੀ ਕਿ ਵਿਜੇ ਨਾਂ ਦਾ ਜਿਹੜਾ ਕਲਾਕਾਰ ਸੀ, ਇੱਕ ਐਕਟਰ ਸੀ, ਉਹਦੀ ਅਗਵਾਈ ਦੇ ਵਿੱਚ 34.92% ਵੋਟਾਂ ਲੈ ਕੇ ਗਈ ਹੈ। ਤਾਂ ਮੈਂ ਜਿੱਥੇ ਅੰਕੜਿਆਂ ਤੋਂ ਬਾਅਦ ਮੈਂ ਸਿੱਧਾ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਕਿ ਕੀ ਇਹ ਉਹੀ ਪੈਟਰਨ ਆ ਕਿ ਜਿੱਥੇ ਬੀਜੇਪੀ ਪਹਿਲਾਂ ਆਪ ਪੈਰ ਨਹੀਂ ਲਾ ਸਕਦੀ ਆਈਡੀਓਲੋਜੀਕਲ ਗਰਾਊਂਡ ਨਾ ਹੋਣ ਦੀ ਵਜ੍ਹਾ ਕਰਕੇ, ਤੇ ਉੱਥੇ ਉਹ ਇਹੋ ਜੀ ਨੌਨਸੈਂਸ ਪੋਲਿਟਿਕਸ ਜਿਹੜੀ ਆ ਉਹਨੂੰ ਆਈਡੀਓਲੋਜੀਕਲ ਪੋਲਿਟਿਕਸ ਦੇ ਉੱਤੇ ਸਥਾਪਿਤ ਕਰਕੇ ਤੇ ਆਪਣੇ ਲਈ ਜਿਹੜਾ ਰਾਹ ਮੋਕਲਾ ਕਰ ਰਹੀ ਆ। ਦੇਖੋ, 5 ਸਟੇਟਾਂ ਸਾਊਥ ਦੀਆਂ, ਆਂਧਰਾ, ਕਰਨਾਟਕਾ, ਤਾਮਿਲਨਾਡੂ, ਕੇਰਲਾ ਤੇ ਤੇਲੰਗਾਨਾ, ਇਹਨਾਂ 'ਚ ਜੇ ਮੈਂ 2 ਸਟੇਟਾਂ ਵੱਲ ਇਸ਼ਾਰਾ ਕਰਾਂ, ਆਂਧਰਾ ਔਰ ਤਾਮਿਲਨਾਡੂ, ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਫਿਲਮੀ ਦੁਨੀਆ ਦਾ ਕੋਈ ਸਿਤਾਰਾ ਆ ਕੇ ਪੋਲਿਟਿਕਸ ਦੇ ਵਿੱਚ ਉਹ ਰਾਈਜ਼ਿੰਗ ਸਟਾਰ ਹੈ। ਅਸੀਂ ਆਂਧਰਾ ਦੀ ਪੋਲਿਟਿਕਸ ਵੀ ਦੇਖਦੇ ਹਾਂ, ਔਰ ਇਨਫੈਕਟ ਤਾਮਿਲਨਾਡੂ ਦੀ ਪੋਲਿਟਿਕਸ ਬੇਸ਼ੱਕ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਅੰਨਾ ਦੁਰਾਈ ਨੇ, ਜਿਹਨੇ ਕਿ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਹੈ, ਔਰ ਉਸੇ ਲਾਈਨ ਤੇ ਚੱਲਦੇ ਆ ਈਵਨ ਸਟਾਲਿਨ ਨੇ ਵੀ ਸਨਾਤਨ ਧਰਮ ਨੂੰ ਸਭ ਪੁਆੜੇ ਦੀ ਜੜ ਕਿਹਾ ਸੀ। ਲੇਕਿਨ ਔਰ ਅੰਨਾਦੁਰਾਈ ਨੇ DMK द्राविड़ मुनेत्र कड़गम फाउंड ਕੀਤੀ ਸੀ, ਔਰ ਕਰੁਣਾਨਿਧੀ ਨੇ ਇਵੈਂਚੁਅਲੀ ਜਿਹੜਾ ਉਸ DMK ਨੂੰ ਜਿਹੜਾ ਮਜ਼ਬੂਤ ਕਰਕੇ ਸਰਕਾਰ ਵੀ ਔਰ ਦੂਸਰੀ ਵੀ ਬਣਾਈ। ਤੁਸੀਂ ਇਹ ਦੇਖੋਗੇ ਕਿ ਕਰੁਣਾਨਿਧੀ ਨੂੰ ਜਿਹੜਾ ਪਹਿਲਾ ਚੈਲੰਜ ਆਇਆ, ਉਹ ਜਿਹੜਾ ਰਾਮਚੰਦਰਮ ਸ਼ਾਇਦ ਉਹਦਾ ਨਾਂ ਸੀ, ਰਾਈਜ਼ਿੰਗ ਸਟਾਰ GK ਰਾਮਚੰਦਰ, ਉਹਦੇ ਥੱਲੇ ਉਹ ਚੈਲੰਜ ਹੋਇਆ। ਔਰ ਲੇਟਲੀ ਵੀ ਜਿਹੜੀ ਅੰਨਾ DMK ਹੈ, ਉਹਦੀ ਵੱਡੀ ਜਿਹੜੀ ਹੀਰੋਇਨ ਸੀ ਉਹ ਜੈ ਲਲਿਤਾ ਸੀ। ਔਰ ਜੈ ਲਲਿਤਾ ਦਾ ਵੀ ਜੇ ਤੁਸੀਂ ਰਿਕਾਰਡ ਦੇਖੋਗੇ ਕਿ ਉਹਨੇ ਵਾਜਪਾਈ ਸਰਕਾਰ ਦੇ ਨਾਲ ਵੀ ਅਲਾਈਅੰਸ ਕੀਤਾ ਸੀ ਉਹਦੀ ਪਹਿਲੀ ਹਕੂਮਤ ਦੇ ਵੇਲੇ, ਉਹਨੂੰ ਡੇਗਣ ਦੇ ਵਿੱਚ ਵੀ ਉਹਨੇ ਰੋਲ ਅਦਾ ਕੀਤਾ ਸੀ। ਸੋ ਜਿਹੜੇ ਤਾਮਿਲਨਾਡੂ ਦੇ ਮੈਂ ਸਮਝਦਾ ਪੋਲੀਟੀਸ਼ੀਅਨਸ ਨੇ, ਉਹਨਾਂ ਨੇ 50s ਦੇ ਵਿੱਚ ਤਾਂ ਇੱਕ ਮੁਹਿੰਮ ਚਾਲੂ ਕੀਤੀ ਸੀ, ਜਿਵੇਂ ਉਹਨਾਂ ਨੂੰ ਇਹ ਵੱਖਰੀ ਸਿਵਲਾਈਜੇਸ਼ਨ ਹੈ, ਬੋਲੀ ਡਿਫਰੈਂਟ ਹੈ, ਉਹਨਾਂ ਦੇ ਵੇਦ, ਉਹਨਾਂ ਦੇ ਸਿਧਾਂਤ ਡਿਫਰੈਂਟ ਨੇ ਟੋਟਲੀ। ਲੇਕਿਨ 50s ਦੇ ਵਿੱਚ ਜਦੋਂ ਉਹਨਾਂ ਨੇ ਲੈਂਗੁਏਜ ਪਾਲਿਸੀ ਨੂੰ ਚੈਲੰਜ ਕਰਦਿਆਂ ਇੱਕ ਸੈਪਰੇਟਿਸਟ ਮੂਵਮੈਂਟ ਖੜੀ ਹੋਣੀ ਸ਼ੁਰੂ ਹੋਈ ਸੀ, ਤੇ ਉਹ ਵਾਇਲੈਂਸ ਵੀ ਹੋਈ ਉਹਦੇ 'ਚ। ਉਹਨਾਂ ਨੇ ਰਿਅਲਾਈਜ਼ ਕਰ ਲਿਆ ਸੀ ਕਿ ਵੀ ਨਹੀਂ, ਇਹ ਅਸੀਂ ਇੰਡੀਆ ਦੇ ਨਾਲ ਇਸ ਲੈਵਲ ਦੀ ਡਾਇਰੈਕਟ ਟੱਕਰ ਨਹੀਂ ਲੈ ਸਕਦੇ। ਉਹਨਾਂ ਨੇ ਫਿਰ ਰੀਜਨਲਿਜ਼ਮ ਦੇ ਵਿੱਚ ਤੁਸੀਂ ਦੇਖੋਗੇ ਕਿ ਉਹ DMK ਹੋਏ ਜਾਂ ਅੰਨਾ DMK ਹੋਏ, ਜਿਹੜੀਆਂ ਦੋ ਪ੍ਰਮੁੱਖ ਪਾਰਟੀਆਂ, ਇੱਕ ਨੂੰ ਕਰੁਣਾਨਿਧੀ ਔਰ ਦੂਸਰੇ ਪਾਸੇ ਜੈ ਲਲਿਤਾ ਸੀ, ਇਹ ਸੈਂਟਰ ਦੀ ਕਿਸੇ ਪਾਰਟੀ ਨਾਲ DMK ਮੋਸਟਲੀ ਜਿਹੜੀ ਹੈ ਉਹ ਕਾਂਗਰਸ ਦੇ ਨਾਲ, ਔਰ ਅੰਨਾ DMK BJP ਦੇ ਨਾਲ ਅਲਾਈਅੰਸ ਕਰਕੇ ਤੁਰਦੀ ਰਹੀ। ਲੇਕਿਨ ਇਹਨਾਂ ਪਾਰਟੀਆਂ ਨੇ ਆਪਣੇ ਸੂਬੇ ਦਾ ਰੂਪ ਰੰਗ, ਬੋਲੀ ਜਾਂ ਆਪਣੇ ਸੱਭਿਆਚਾਰ ਨਾਲ ਸਮਝੌਤਾ ਨਹੀਂ ਕੀਤਾ। ਇਹ ਸੈਂਟਰ ਦੀ ਪਾਰਟੀਆਂ ਦੀ ਮਜਬੂਰੀ ਸੀ ਕਿ 2-4 ਸੀਟਾਂ ਉਹਨਾਂ ਤੋਂ ਲੈ ਕੇ ਉਹ ਉਹਨਾਂ ਦੇ ਹਿੱਸੇਦਾਰ ਬਣਦੇ ਸੀ। ਜੈ ਲਲਿਤਾ ਤੋਂ ਬਾਅਦ ਉਹਦੇ ਵੀ ਐਂਡ ਤੱਕ ਪਹੁੰਚਦੇ ਆ BJP ਜਾਂ ਹਿੰਦੂ ਤਵੀਆਂ ਨੇ ਘੁਸਪੈਠ ਕਰ ਲਿਆ ਸੀ, ਕਰਪਟ ਸੀਗੀ ਬੀਬੀ ਉਹ, ਲੇਕਿਨ ਇਹਨਾਂ ਨੂੰ ਕੋਈ ਬਹੁਤੀ ਕਾਮਯਾਬੀ ਨਹੀਂ ਮਿਲੀ। ਮੈਨੂੰ ਇਹ ਲੱਗਦਾ ਹੈ ਕਿ ਇਨਡਾਇਰੈਕਟ ਪੁਸ਼ ਤਾਂ ਜ਼ਰੂਰ ਇਸ ਵਿਜੇ ਦੀ ਵਿਕਟਰੀ 'ਚ ਕਿਤੇ ਨਾ ਕਿਤੇ, ਤੁਸੀਂ ਬਿਲਕੁਲ ਠੀਕ ਕਿਹਾ, ਜਿਵੇਂ ਪੰਜਾਬ 'ਚ ਉਹਨਾਂ ਨੂੰ ਲੱਗਦਾ ਸੀ ਕਿ ਕਾਂਗਰਸ ਔਰ ਅਕਾਲੀਆਂ ਦੀ ਜਿਹੜੀ ਮਿਊਜ਼ੀਕਲ ਚੇਅਰ ਪਾਰਟ ਹੈ, ਦੋਨੋਂ ਪਾਸੇ ਕਿਤੇ ਨਾ ਕਿਤੇ ਸਿੱਖ ਪੋਲਿਟਿਕਸ ਪਲੇ ਕਰ ਜਾਂਦੀ ਹੈ। ਕਾਂਗਰਸੀ ਵੀ ਗਿਆਨੀ ਜ਼ੈਲ ਸਿੰਘ ਤੋਂ ਲੈ ਕੇ ਔਰ ਦੂਸਰੇ ਉਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਹਿੰਦੂ ਵੋਟ ਬੈਂਕ ਨੇ ਵੀ ਔਰ ਉਹਨਾਂ ਦੇ ਮੀਡੀਆ ਨੇ ਵੀ ਜੋ ਕੁਝ ਪੰਜਾਬ 'ਚ ਬਣਾਇਆ, ਉਹ ਇਹੀ ਸੀ ਕਿ ਇੱਕ ਵਾਰੀ ਇਹਨਾਂ ਦੋਨਾਂ ਤੋਂ ਪਾਸੇ ਕਰੋ ਔਰ ਨੈਕਸਟ ਸਾਡੇ ਲਈ ਰਾਹ ਸੌਖਾ ਹੋਏਗਾ, ਜਿਹੜਾ ਕਿ ਸਾਨੂੰ ਬਿਲਕੁਲ ਉਹ ਮਾਡਲ ਨਜ਼ਰ ਆਉਂਦਾ ਹੈ। ਤਮਿਲਨਾਡੂ ਦੇ ਵਿੱਚ ਵੀ ਇਸ ਦੀ ਤੁਹਾਨੂੰ ਪਰਛਾਵਾਂ ਤਾਂ ਥੋੜਾ ਬਹੁਤ ਨਜ਼ਰ ਆ ਰਿਹਾ, ਲੇਕਿਨ ਮੈਂ ਸਮਝਦਾ ਵੀ ਕਈ ਵਾਰ ਇਹ ਵੀ ਹੁੰਦਾ ਇਹਦੇ ਵਿੱਚ, ਜਿਹੜਾ ਮੈਂ ਕਿ ਇੱਕ ਐਨਾਲਿਸਟ ਦਾ ਦੇਖ ਰਿਹਾ ਸੀ ਕਿ ਜੋ ਕੁਝ ਨੇਪਾਲ ਦੇ ਵਿੱਚ ਹੋਇਆ, ਜੋ ਕੁਝ ਸ੍ਰੀਲੰਕਾ, ਜਿਹਨੂੰ ਜਨਰੇਸ਼ਨ Z ਕਹਿੰਦੇ ਨੇ, ਜੈਨ Z, ਕਿਉਂਕਿ ਜੈਨ Z ਸੋਸ਼ਲ ਮੀਡੀਆ, ਨਵੇਂ ਖਾਬ, ਨਵੇਂ ਜਿਹੜੇ ਥਾਟ ਔਰ ਜਿਹੜੀ ਟ੍ਰੈਡੀਸ਼ਨਲ ਪੋਲਿਟਿਕਸ ਹੈ, ਜ਼ਾਹਰ ਹੈ ਕਿ ਉਹ ਉਹਨਾਂ ਦੇ ਫ੍ਰੀ ਬੀਜ਼ ਦੇ ਦੁਆਲੇ ਘੁੰਮਦੀ ਹੈ ਜਾਂ ਕੋਈ ਹੋਰ ਜਿਹੜਾ ਮਜ਼ਹਬੀ ਐਂਗਲ ਦੇ ਦੁਆਲੇ ਘੁੰਮਦੀ ਹੈ। ਸੋ ਮੈਨੂੰ ਲੱਗਦਾ ਹੈ ਵੀ ਇਹਦੇ ਵਿੱਚ ਯੰਗਰ ਜਿਹੜੀ ਜੈਨ Z ਹੈ, ਉਹਦਾ ਵੀ ਇੱਕ ਰੋਲ ਹੈ। ਔਰ ਕੁੱਲ ਮਿਲਾ ਕੇ ਕਈ ਵਾਰ ਜਿਹੜੇ ਲੋਕ ਸੱਤਾ 'ਚ ਲੰਬਾ ਵਕਤ ਹੁੰਦੇ ਨੇ, ਉਹ ਗ੍ਰਾਸ ਰੂਟ ਲੈਵਲ ਦੇ ਉੱਤੇ ਨਹੀਂ। ਔਰ ਇਹਦੇ 'ਚ ਇੱਕ ਗੱਲ ਦਾ ਵੀ ਧਿਆਨ ਰਹੇ ਕਿ ਤਮਿਲਨਾਡੂ 'ਚ ਵੀ ਈਵਨ ਸਟਾਲਿਨ ਦੀ ਆਪਣੀ ਕਨਸਟੀਚੁਐਂਸੀ ਜਿੱਥੇ ਉਹ ਹਾਰਿਆ, ਉੱਥੇ ਵੀ ਵੱਡੀ ਗਿਣਤੀ 'ਚ SIR ਦੇ ਨਾਂ ਥੱਲੇ ਵੋਟਾਂ ਕੱਟੀਆਂ ਗਈਆਂ। ਸੋ ਇਹ ਜਿਹੜਾ ਪੂਰਾ ਪਾਰਟ ਹੈ ਕਿ ਕਿੰਨੇ % ਵੋਟ ਕੱਟ ਦੇ ਨਾਲ, ਹਾਲਾਂਕਿ ਇਹਨਾਂ ਦਾ ਤਮਿਲਨਾਡੂ ਦੇ ਵਿੱਚ ਫਰਕ ਜ਼ਿਆਦਾ ਰਿਲੇਟਿਵਲੀ
ਉਹਨਾਂ ਮਿਸਟਰ ਵਿਜੇ ਦੀ ਪਾਰਟੀ ਔਰ ਡੀਐਮਕੇ ਦਾ। ਬੰਗਾਲ ਦੇ ਵਿੱਚ ਤਾਂ ਕਲੀਅਰਲੀ ਅਸੀਂ ਦੇਖ ਸਕਦੇ ਹਾਂ ਕਿ ਜੇ ਉਹੀ 91 ਲੱਖ ਵੋਟ ਜਿਹੜੀ ਆ ਉਹ ਪੋਲ ਹੁੰਦੀ ਤਾਂ ਕੋਈ ਵਜ੍ਹਾ ਨਹੀਂ ਸੀ ਕਿ ਜਿਹੜੀ ਆ ਉਹ ਤਾਂ ਜਿਹੜੀ ਤ੍ਰਿਣਮੂਲ ਕਾਂਗਰਸ ਆ ਉਹ ਨਾ ਜਿੱਤਦੀ। ਪਰ ਹੁਣ ਤੁਸੀਂ ਦੇਖੋਗੇ ਕਿ ਵੀ ਉਹਨਾਂ ਨੂੰ ਇਹ ਲੱਗਾ ਕਿ ਵੀ ਇਹਨੂੰ ਮੈਨੀਪੂਲੇਟ ਕਰਨਗੇ। ਕਾਂਗਰਸ ਨੇ ਆਪਣੀ ਸਪੋਰਟ ਵਿਜੇ ਨੂੰ ਥਰੋ ਕੀਤੀ। ਅੱਜ ਜਿਹੜੀਆਂ ਲੇਟੈਸਟ ਖਬਰਾਂ ਨੇ, ਗਵਰਨਰ ਇਹ ਕਹਿ ਰਿਹਾ ਕਿ ਮੈਂ ਸੈਟੀਸਫਾਈਡ ਨਹੀਂ ਹੈ ਵਿਜੇ ਕੁਮਾਰ ਦੀ ਮੈਜੋਰਿਟੀ ਤੋਂ। ਸੋ ਮੈਨੂੰ ਇਹ ਲੱਗਦਾ ਵੀ ਇਨ ਫੈਕਟ ਇਹ ਈਵਨ ਇਹਨੂੰ ਵੀ ਡਿਨਾਈ ਕਰ ਸਕਦੇ ਨੇ, ਕਿਉਂਕਿ ਉਹਨੇ ਕਾਂਗਰਸ ਨੇ ਸ਼ਰਤ ਰੱਖ ਦਿੱਤੀ ਕਿ ਜੇ ਤੁਸੀਂ ਬੀਜੇਪੀ ਦੇ ਭਾਵੇਂ ਉਹਨਾਂ ਦਾ ਲੋਨ ਐਮਪੀ ਹੈ ਜਾਂ ਕੋਈ ਹੈ ਮਦਦ ਲਈ ਤੇ ਅਸੀਂ ਸਪੋਰਟ ਨਹੀਂ ਕਰਾਂਗੇ। ਸੋ ਮੈਨੂੰ ਲੱਗਦਾ ਵੀ ਤਮਿਲਨਾਡੂ ਦੇ ਵਿੱਚ ਜਿਵੇਂ ਇਹਨਾਂ ਨੇ ਪਹਿਲਾਂ ਗਵਰਨਰ ਰਾਹੀਂ ਗੜਬੜ ਕਰਾਈ, ਉੱਥੇ ਉਹਨਾਂ ਨੇ ਕਈ ਵਾਰ ਜਿਹੜਾ ਸਰਕਾਰ ਦੇ ਪਾਸ ਕੀਤੇ ਰੈਜ਼ੋਲੂਸ਼ਨ ਨੂੰ ਵੀ ਰਿਜੈਕਟ ਕੀਤਾ। ਇਸੇ ਆਧਾਰ ਦੇ ਉੱਤੇ ਇਹ ਮਿਸਟਰ ਵਿਜੇ ਨੂੰ ਵੀ ਕੋਈ ਸੌਖੀ ਸਹੁੰ ਨਹੀਂ ਚੁੱਕਣ ਦੇਣਗੇ, ਕੋਈ ਨਾ ਕੋਈ ਜਿਹੜੀ ਹੈ ਟਰਬਲ ਖੜੀ ਕਰਨਗੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਨਾਲ ਜਿਹੜਾ ਟ੍ਰੈਡੀਸ਼ਨਲ ਡ੍ਰੈਵਿਡਨ ਪੋਲਿਟਿਕਸ ਦੇ ਉੱਤੇ, ਡ੍ਰੈਵਿਡਨ ਸਿਵਲਾਈਜੇਸ਼ਨ ਤੇ ਖੜੀਆਂ ਦੋਨੋਂ ਪਾਰਟੀਆਂ ਸੀ, ਡੀਐਮਕੇ ਔਰ ਅੰਨਾ ਡੀਐਮਕੇ, ਉਹ ਦੋਨੋਂ ਕਿਤੇ ਨਾ ਕਿਤੇ ਸਾਈਡ ਲਾਈਨ ਹੋਈਆਂ ਨੇ। ਔਰ ਇਹਨਾਂ ਨੂੰ ਇਹ ਲੱਗਦਾ ਕਿ ਭਾਈ ਇਹਨਾਂ ਦਾ ਹਿੰਦੂਤਵਾ ਦਾ ਏਜੰਡਾ, ਜਿਵੇਂ ਵੈਸਟ ਬੰਗਾਲ 'ਚ ਆਰਐਸਐਸ ਨੇ ਕੰਮ ਕੀਤਾ ਗਰਾਊਂਡ ਲੈਵਲ ਤੇ, ਇਵੇਂ ਹੀ ਇਹ ਤਮਿਲਨਾਡੂ ਦੇ ਵਿੱਚ ਵੀ ਆਰਐਸਐਸ ਕਾਫੀ ਐਕਟਿਵ ਹੈ। ਬਿਲਕੁਲ ਜੀ ਡਾਕਟਰ ਸਾਹਿਬ। ਤੇ ਇਹ ਜਿਹੜੇ ਸਮੀਕਰਨ ਨੇ ਚੋਣਾਂ ਦੇ, ਇਹ ਕਿਉਂਕਿ ਚੋਣਾਂ ਹੀ ਪਾਵਰ ਡਾਇਨਾਮਿਕਸ ਨੂੰ ਇਸ ਟਾਈਮ ਉੱਥੇ ਤੈਅ ਕਰ ਰਹੀਆਂ ਨੇ। ਚਾਹੇ ਪੰਜਾਬ ਦੀ ਗੱਲ ਹੋਵੇ, ਤੇ ਪੰਜਾਬ ਦੀਆਂ ਵੀ 27 ਦੀਆਂ ਚੋਣਾਂ ਬੜੀਆਂ ਇੰਟਰਸਟਿੰਗ ਬਣਦੀਆਂ ਜਾ ਰਹੀਆਂ ਨੇ। ਤੇ ਸਭ ਤੋਂ ਬੜਾ ਚੈਲੰਜ ਇਹ ਹੈ ਕਿ ਕੀ ਬੀਜੇਪੀ, ਜਿਵੇਂ ਬੰਗਾਲ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ 47 ਤੋਂ ਬਾਅਦ ਬੜੀ ਵੱਡੀ ਛਾਲ ਮਾਰ ਕੇ ਤੇ ਸੱਤਾ ਤੇ ਕਾਬਜ ਹੋਈ ਆ, ਕੀ ਪੰਜਾਬ ਦੇ ਵਿੱਚ ਵੀ ਕੋਈ ਇਹੋ ਜਿਹੀ ਖੇਡ ਖੇਡੀ ਜਾ ਸਕਦੀ ਆ? ਤਾਂ ਇਹਦੇ ਬਾਰੇ ਜਿਹੜੀ ਗੱਲਬਾਤ ਅਸੀਂ ਲਗਾਤਾਰ ਅਗਲੇ ਆਉਣ ਵਾਲੇ ਸਮੇਂ 'ਚ ਕਰਦੇ ਰਹਾਂਗੇ। ਤੇ ਡਾਕਟਰ ਸਾਹਿਬ, ਹੁਣ ਮੈਂ ਆਪਣੇ ਆਖਰੀ ਜਿਹੜੇ ਸਵਾਲ ਵੱਲ ਨੂੰ ਵੱਧ ਰਿਹਾ ਕਿ ਜਿੱਥੇ ਅਸੀਂ ਸਿੱਖ ਪੋਲਿਟਿਕਸ ਦੀ ਗੱਲ ਕੀਤੀ ਆ, ਭਾਰਤ ਦੀ ਜਿਹੜੀ ਪੋਲਿਟਿਕਸ ਆ ਉਹਦੀ ਗੱਲ ਕੀਤੀ, ਤੇ ਹੁਣ ਜੇ ਇੰਟਰਨੈਸ਼ਨਲ ਪੋਲਿਟਿਕਸ ਵੱਲ ਝਾਤ ਮਾਰੀਏ ਤਾਂ ਸਭ ਤੋਂ ਵੱਡਾ ਮਸਲਾ ਜਿਹੜਾ ਇਸ ਸਮੇਂ ਚੱਲ ਰਿਹਾ ਹੈ ਉਹ ਅਮਰੀਕਾ ਇਜ਼ਰਾਈਲ ਵੱਲੋਂ ਜਿਹੜਾ ਇਰਾਨ ਦੇ ਉੱਤੇ ਅਟੈਕ ਕੀਤਾ ਗਿਆ, ਉਸ ਤੋਂ ਬਾਅਦ ਜਿਹੜੀ ਜੰਗ ਸ਼ੁਰੂ ਹੋਈ ਆ ਉਹ ਆ। ਤੇ ਹੁਣ ਕਿਉਂਕਿ ਜੰਗਬੰਦੀ ਚੱਲ ਰਹੀ ਆ ਅਮਰੀਕਾ ਅਤੇ ਇਰਾਨ ਦੇ ਦਰਮਿਆਨ, ਤੇ ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀਆਂ ਸਟੇਟਮੈਂਟਸ ਜਿਹੜੀਆਂ ਹੁਣ ਆਈਆਂ ਨੇ, ਉਹਨੇ ਅੱਜ ਮਾਰਕੀਟ ਨੂੰ ਵੀ ਕਾਫੀ ਵੱਡਾ ਇਸ਼ਾਰਾ ਦਿੱਤਾ ਆ। ਤੇਲ ਦੇ ਭਾਅ ਵੀ ਜਿਹੜੇ ਆ ਡਿਗੇ ਨੇ, ਜਿਹਦੇ 'ਚ ਉਹ ਕਹਿ ਰਹੇ ਆ ਕਿ ਪਿਛਲੇ 24 ਘੰਟਿਆਂ ਦੇ ਵਿੱਚ ਕਾਫੀ ਚੰਗੀ ਗੱਲਬਾਤ ਜਿਹੜੀ ਹੈ ਇਰਾਨ ਦੇ ਨਾਲ ਹੋਈ ਆ। ਤੇ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਖਬਰ ਜਿਹੜੀ ਆ ਇਹ ਆ ਰਹੀ ਹੈ ਬਾਹਰ ਕਿ ਜਿਹੜਾ ਅਮਰੀਕਾ ਨੇ ਇੱਕ ਜਿਹੜਾ ਮੈਮੋ ਆ ਪੀਸ ਡੀਲ ਦਾ ਜਿਹੜਾ ਇਰਾਨ ਨੂੰ ਭੇਜਿਆ, ਜਿਹਦੇ ਤੇ ਇਰਾਨ ਵਿਚਾਰ ਕਰ ਰਿਹਾ ਆ। ਤੇ ਇਹਦੇ ਬਾਰੇ ਜਿਹੜੀ ਹੁਣ ਤੱਕ ਦੀ ਜਾਣਕਾਰੀ ਆ ਉਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਦਾ ਮੋਟੋ ਜਾਂ ਇਨਸਿਗਨੀਆ ਹੈ, ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ। ਸੋ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ 40 ਰੋਜ਼ਾ ਇਰਾਨ ਅਮਰੀਕਾ ਇਜ਼ਰਾਈਲ ਜੰਗ ਤੋਂ ਬਾਅਦ ਜੰਗਬੰਦੀ, ਜਿਸ ਨੂੰ ਅਨਲਿਮਿਟਿਡ ਟਾਈਮ ਦੇ ਲਈ ਅੱਗੇ ਪਾ ਦਿੱਤਾ ਗਿਆ, ਇਸ ਦੌਰਾਨ ਇਜ਼ਰਾਈਲ ਬੜੇ ਬਰੂਟਲੀ ਲੈਬਨਾਨ ਦੇ ਵਿੱਚ ਹਮਲੇ ਤੇ ਹਮਲਾ ਕਰ ਰਿਹਾ। ਔਰ ਈਰਾਨ ਦੇ ਵਿੱਚ ਵੀ ਅਸੀਂ ਇਰਾਨੀਅਨ ਵਾਟਰਸ ਦੇ ਵਿੱਚ ਦੇਖਿਆ ਕਿ ਅਮਰੀਕਾ ਦਾ ਬਲੌਕੇਡ ਵੀ ਜਾਰੀ ਹੈ। ਔਰ ਇੱਕ ਪਾਸੇ ਜਦੋਂ ਪ੍ਰੈਜ਼ੀਡੈਂਟ ਟਰੰਪ ਠੀਕ 24 ਘੰਟੇ ਪਹਿਲਾਂ, ਤੁਸੀਂ ਠੀਕ ਕਿਹਾ, ਉਹ ਇਹ ਕਹਿ ਰਹੇ ਸੀ ਕਿ ਭਾਈ, ਔਰ ਉਸ ਤੋਂ ਪਹਿਲਾਂ ਉਹਨਾਂ ਦੇ ਮਾਰਕੋ ਰੂਬੀਓ ਨੇ ਵੀ ਇਹ ਕਿਹਾ ਕਿ ਇਹ ਜਿਹੜਾ ਸਾਡਾ ਆਪਰੇਸ਼ਨ ਫਿਊਰੀ ਜਾਂ ਜੋ ਵੀ ਉਹਦਾ ਨਾਮ ਉਹਨਾਂ ਨੇ ਰੱਖਿਆ ਸੀ, ਉਹਦਾ ਜਿਹੜਾ ਗੋਲ ਹੈ ਉਹ ਅਚੀਵ ਹੋ ਗਿਆ ਔਰ ਹੁਣ ਅਸੀਂ ਫਾਈਨਲ ਜਿਹੜਾ ਐਗਰੀਮੈਂਟ ਵੱਲ ਵੱਧ ਰਹੇ ਹਾਂ। ਟਰੰਪ ਨੇ ਵੀ ਇਸ ਕਿਸਮ ਦੀ ਇੰਡੀਕੇਸ਼ਨ ਦਿੱਤੀ। ਪਰ ਉਹਦੇ ਨਾਲ ਹੀ ਜੇ ਤੁਸੀਂ ਲੇਟੈਸਟ ਖਬਰ BBC ਔਰ ਦੂਸਰੇ ਚੈਨਲਸ ਤੇ ਦੇਖੋਗੇ ਕਿ ਈਰਾਨ ਦੇ ਇੱਕ ਸ਼ਿਪ ਦੇ ਉੱਤੇ ਫਿਰ ਜਿਹੜੀ ਹੈ ਉਹ ਫਾਇਰਿੰਗ ਹੋਈ ਹੈ। ਇਹਨੂੰ ਮੈਂ ਸਮਝਦਾ ਕਿ ਵੀ ਇਹ ਪੋਸਚਰਿੰਗ ਵੀ ਹੋ ਸਕਦੀ ਹੈ। ਇਸ ਵੇਲੇ ਗੱਲਬਾਤ ਹਾਲਾਂ ਕੋਈ ਵਿਜ਼ੀਬਲੀ ਕਿਸੇ ਦੀ ਪ੍ਰੈਜ਼ੈਂਸ ਇਸਲਾਮਾਬਾਦ ਜਿਹੜਾ ਦੌਰ ਸ਼ੁਰੂ ਹੋਣਾ ਸੀ ਉਹ ਤਾਂ ਹੋਇਆ ਨਹੀਂ। ਇਸ ਵੇਲੇ ਐਕਸਚੇਂਜ ਆਫ ਪੇਪਰਸ ਹੈ, ਉਹ ਕੀ ਕਹਿ ਰਹੇ ਨੇ, ਇਹ ਕੀ ਕਹਿ ਰਹੇ ਨੇ। ਹਾਲਾਂਕਿ ਮੈਂ ਜਦੋਂ ਇਹ ਕਿਹਾ ਕਿ ਡਿਸੈਪਸ਼ਨ ਦੀ ਗੇਮ ਵੀ ਹੋ ਸਕਦੀ ਹੈ, ਕਿਉਂਕਿ ਮਿਸਟਰ ਹੈਗਸੈਥ ਜਿਹੜਾ ਸੈਕਟਰੀ ਆਫ ਵਾਰ ਹੈ, ਉਹਨੇ ਆਪਣਾ ਜਿਹੜਾ ਐਡਵਾਈਜ਼ਰ 2 ਦਿਨ ਪਹਿਲਾਂ ਜਿਹੜਾ ਨੋਮੀਨੇਟ ਕੀਤਾ ਹੈ, ਉਹ ਐਕਸਟ੍ਰੀਮ ਜ਼ਾਓਨਿਸਟ ਹੈ। ਉਹ ਬਿਲਕੁਲ ਕੁਸ਼ਨਰ ਔਰ ਉਹ ਸਾਰੀ ਕਲਾਸ ਦੇ ਨਾਲ ਹੀ ਜੁੜਿਆ ਹੋਇਆ ਹੈ, ਵਿਟਕੌਫ ਵਾਲੀ ਲਾਈਨ ਦੇ ਥੱਲੇ।
ਸੋ ਮੈਨੂੰ ਇਹ ਲੱਗਦਾ ਹੈ ਹਾਲਾਂ ਇਹ ਵੀ ਹੋਪ ਕਿ ਪੀਸ ਡੀਲ ਹੋ ਜਾਏ, ਗੱਲ ਮੁੱਕੇ। ਪਰ ਇਹ ਵੀ ਲੱਗਦਾ ਕਿਉਂਕਿ ਨਾਲ ਦੀ ਨਾਲ ਟਰੰਪ ਨੇ ਇਹ ਵੀ ਪਹਿਲਾਂ ਇਹ ਕਹਿ ਕੇ ਕਿ ਭਾਈ ਇਹ ਓਵਰ ਹੈ, ਔਰ ਦੂਸਰਾ ਨਾਲ ਦੀ ਨਾਲ ਇਹ ਕਿਹਾ ਵੀ ਜੇ ਡੀਲ ਨਾ ਹੋਈ ਤੇ ਈਰਾਨ ਦੇ ਉੱਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਤਾਬੜਤੋੜ ਹਮਲੇ ਹੋਣਗੇ। ਉਹ ਜਿਹੜਾ ਈਰਾਨ ਭੁੱਲ ਜਾਏਗਾ ਜੋ ਜਿਸ ਕਿਸਮ ਦੀ ਉਹਨਾਂ ਦੀ ਲੈਂਗੁਏਜ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਬਈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਵੀ ਆਪਣੇ ਪਰ ਤੋਲ ਰਿਹਾ ਹੈ। ਨੈਟੋ ਦੇ ਲੈਵਲ ਦੇ ਉੱਤੇ ਸਪੋਰਟ ਦਾ ਨਾ ਮਿਲਣਾ ਇੱਕ ਵੱਡਾ ਗੈਪ ਆਇਆ ਉਸ ਖਿੱਤੇ ਦੇ ਵਿੱਚ ਵੀ। ਜਿਵੇਂ ਰਸ਼ੀਆ ਦਾ ਵੀ ਹਾਰਡਨਡ ਰੁਖ ਜਿਹੜਾ ਉਹਨਾਂ ਨੇ ਮੈਸੇਜ, ਜਦੋਂ ਖਾਸ ਤੌਰ ਤੇ ਈਰਾਨ ਦਾ ਫੋਰਨ ਮਿਨਿਸਟਰ ਦੂਸਰੇ ਗੱਲਬਾਤ ਦੇ ਗੇੜ ਤੋਂ ਪਹਿਲਾਂ, ਜਦੋਂ ਕਿ ਗੱਲਬਾਤ ਹੋਈ ਨਹੀਂ, ਉਹ ਪਾਕਿਸਤਾਨ, ਮਸਕਟ ਔਰ ਫਿਰ ਰਸ਼ੀਆ ਗਿਆ, ਜਿਸ ਅੰਦਾਜ਼ ਵਲਾਦੀਮੀਰ ਪੁਤਿਨ ਨੇ ਉਹਦਾ ਸਵਾਗਤ ਕੀਤਾ। ਔਰ ਜਿਹੜੀ ਪੁਤਿਨ ਦੇ ਜੇ ਤੁਸੀਂ ਲਫ਼ਜ਼ਾਂ ਨੂੰ ਡੀਕੋਡ ਕਰੋ ਤੇ ਉਹਨੇ ਸਟ੍ਰਿਕਟ ਵਾਰਨਿੰਗ ਵੀ ਦਿੱਤੀ ਕਿ ਜੇ ਹੁਣ ਅੱਗੋਂ ਕੁਝ ਹੋਇਆ ਤੇ ਇਹ ਗੱਲ ਇੱਥੋਂ ਤੱਕ ਮਹਿਦੂਦ ਨਹੀਂ ਹੋਏਗੀ। ਚਾਈਨਾ ਨੇ ਵੀ ਸਖਤ ਵਾਰਨਿੰਗ ਦਿੱਤੀ ਹੈ। ਸੋ ਇਸ ਵੇਲੇ ਮੈਨੂੰ ਇਹ ਲੱਗਦਾ ਹੈ ਵੀ ਇੱਕ ਪਾਸੇ ਡਿਸੈਪਸ਼ਨ ਦੀ ਗੇਮ ਹੈ, ਇੱਕ ਪਾਸੇ ਪੋਸਚਰਿੰਗ ਹੈ ਨੈਗੋਸ਼ੀਏਸ਼ਨ ਦੇ ਹਵਾਲੇ ਨਾਲ, ਔਰ ਥਰਡਲੀ ਜਿਹੜਾ ਹੈ ਦੋਨੋਂ ਆਪਣੀ ਵਿਨ ਵਿਨ ਸਿਚੁਏਸ਼ਨ ਵੀ ਦਿਖਾਣਾ ਚਾਹੁੰਦੇ ਨੇ। ਸੋ ਈਰਾਨ ਦੇ ਲੋਕ ਮੈਚੁਰ ਸਿਵਲਾਈਜੇਸ਼ਨ ਹੋਣ ਦੇ ਨਾਤੇ ਇਸ ਕਿਸਮ ਦਾ ਉਹਨਾਂ ਦਾ ਸਟੈਂਡ ਹੈ ਕਿ ਉਹਨਾਂ ਨੇ ਗੱਲਬਾਤ ਦੇ ਦਰਵਾਜ਼ੇ ਬੰਦ ਵੀ ਨਹੀਂ ਕੀਤੇ। ਉਹਨਾਂ ਨੂੰ ਪਤਾ ਹੈ ਵੀ ਉਹ ਇੱਕ ਬਹੁਤ ਮਿਨੀ ਪਾਵਰ ਨੇ, ਜੇ ਅਮਰੀਕਾ ਦਾ ਪੂਰਾ ਮਾਈਟ ਬਰਬਾਦੀ ਜਾਂ ਤਬਾਹੀ ਤੇ ਆ ਗਿਆ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ। ਇਹ ਲੇਕਿਨ ਉਹ ਡਿਫਾਈਂਸ ਵੀ ਦੇ ਰਹੇ ਨੇ, ਡਿਪਲੋਮੈਟਿਕਲੀ ਵੀ ਆਪਣਾ ਪ੍ਰੈਸ਼ਰ ਬਿਲਡ ਕਰ ਰਹੇ ਨੇ। ਲੇਕਿਨ ਇਸ ਵੇਲੇ ਅਨਸਰਟਨਟੀ, ਔਰ ਜਿਵੇਂ ਤੁਸੀਂ ਆਇਲ ਪ੍ਰਾਈਸਿਸ ਦੀ ਗੱਲ ਕੀਤੀ, ਜਿਹੜੀ ਮਾਰਕੀਟ ਹੈ ਮੈਨੂੰ ਲੱਗਦਾ ਜਿਹੜੀ ਉਹ ਬੈਕ ਐਂਡ ਟ੍ਰੇਡਿੰਗ ਕਹਿੰਦੇ ਨੇ, ਉਹ ਵੀ ਕਿਤੇ ਨਾ ਕਿਤੇ ਇੱਕ ਵੱਡਾ ਰੀਜ਼ਨ ਹੈ ਕਿ ਇਹਨੂੰ ਥੋੜਾ ਬਹੁਤ ਪ੍ਰੋਲੋਂਗ ਕੀਤਾ ਜਾ ਰਿਹਾ। ਬਹੁਤ ਸਾਰੇ ਇਸ ਪੀਰੀਅਡ 'ਚ ਬਿਲੀਅਨਰ ਬਣੇ ਨੇ। ਲੇਕਿਨ ਇੱਕ ਗੱਲ ਸਰਟਨ ਹੈ, ਨੈਗੋਸ਼ੀਏਸ਼ਨ ਹੁੰਦੀ ਹੈ, ਕਾਮਯਾਬ ਜਾਂ ਨਹੀਂ ਹੁੰਦੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦਾ ਮਾਡਲ ਜਿਹੜਾ ਫਿਊਚਰ ਦਾ ਹੋਏਗਾ, ਜੇ ਨੈਗੋਸ਼ੀਏਸ਼ਨ ਅਮਰੀਕਾ ਇਹੀ ਚਾਹੁੰਦਾ ਹੈ ਕਿ ਭਾਈ ਨਿਊਕਲੀਅਰ ਦੇ ਲੈਵਲ ਤੋਂ, ਤਾਂ ਪਹਿਲਾਂ ਵੀ ਈਰਾਨ ਦੀ ਪੋਜੀਸ਼ਨ ਜਦੋਂ 2 ਵਾਰ ਨੈਗੋਸ਼ੀਏਸ਼ਨ 2015 ਚ ਓਬਾਮਾ ਵੇਲੇ ਵੀ ਹੋਈ ਸੀ, ਉਹ ਤਾਂ ਗਿਵ ਅਪ ਕਰਨ ਨੂੰ ਤਿਆਰ ਸੀ। ਇਸ ਵਾਰ ਸ਼ਾਇਦ ਈਰਾਨ ਦਾ ਹਾਰਡਰ ਸਟੈਂਸ ਹੋਏ, ਲੇਕਿਨ ਰਸ਼ੀਆ ਇੱਕ ਰੋਲ ਅਦਾ ਕਰ ਸਕਦਾ ਹੈ। ਤੇ ਰਸ਼ੀਆ ਦੇ ਉੱਤੇ ਕਿਉਂਕਿ ਲੇਟੈਸਟ ਜਿਹੜੀ 2-3 ਦਿਨ ਪਹਿਲਾਂ ਯੂਕੇ ਸਪਲਾਈਡ ਮਿਜ਼ਾਈਲਸ ਔਰ ਦੂਸਰਿਆਂ ਨੇ ਤਬਾਹੀ ਕੀਤੀ ਹੈ, ਰਸ਼ੀਆ ਵੀ ਜਿਹੜਾ ਉਹ ਗੁੱਸੇ 'ਚ ਹੈ। ਲੇਕਿਨ ਇਹ ਵੀ ਹੋ ਸਕਦਾ ਹੈ ਕਿ ਦੋਵੇਂ ਪਾਸਿਓਂ ਰਸ਼ੀਅਨ ਰੋਲ, ਜੇ ਐਨਰਿਚ ਯੂਰੇਨੀਅਮ ਜਿਹੜਾ 50% ਜਾਂ ਉਸ ਤੋਂ ਜ਼ਿਆਦਾ ਹੈ, ਉਹ ਰਸ਼ੀਆ ਰੱਖ ਲੈਂਦਾ। ਜਿਵੇਂ 2015 ਦੇ ਵਿੱਚ ਜਦੋਂ ਓਬਾਮਾ ਦੇ ਵੇਲੇ ਡੀਲ ਹੋਈ, ਜਿਹੜਾ ਐਨਰਿਚ ਯੂਰੇਨੀਅਮ ਹੈ ਉਹ 1 ਕਿਲੋ ਕਿੰਨਾ ਜਿੰਨਾ ਵੀ ਹੈ ਉਹ ਰਸ਼ੀਆ ਦੇ ਕੋਲ ਪਿਆ ਹੋਇਆ। ਸੋ ਇਹਦੇ 'ਚ ਮੈਨੂੰ ਇਹ ਲੱਗਦਾ ਵੀ ਪਾਕਿਸਤਾਨ ਦਾ ਜਿਹਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਇਸ ਸਾਰੇ ਪੀਰੀਅਡ, ਇਸ ਵੇਲੇ ਸਾਨੂੰ ਪਾਕਿਸਤਾਨ ਦਾ ਨਾਂ ਜਾਂ ਉਹਨਾਂ ਦੇ ਵਿੱਚ ਮੀਡੀਏਸ਼ਨ ਵਾਲੀ ਲਾਈਨ ਵਾਲੇ ਬਹੁਤੇ ਨਜ਼ਰ ਨਹੀਂ ਆਉਂਦੇ। ਮੈਨੂੰ ਲੱਗਦਾ ਵੀ ਰਸ਼ੀਅਨ ਔਰ ਕਿਤੇ ਨਾ ਕਿਤੇ ਚਾਈਨੀਜ਼ ਫੈਕਟਰ ਵੀ, ਕਿਉਂਕਿ ਜਿਹੜੀ ਵਿਜ਼ਿਟ ਸੀ ਇਸ ਮਈ ਦੇ ਮਹੀਨੇ ਵੀ ਪ੍ਰੈਜ਼ੀਡੈਂਟ ਟਰੰਪ ਦੀ ਚਾਈਨਾ ਦੀ, ਉਸ ਬਾਰੇ ਵੀ ਕੋਈ ਡੇਟਸ ਜਾਂ ਦੂਸਰੀਆਂ ਅੱਗੇ ਨਹੀਂ ਆਈਆਂ। ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਵੀ ਇਸ ਵੇਲੇ ਦੋਨੋਂ ਤਰ੍ਹਾਂ ਆਪਣੇ ਪਰ ਤੋਲ ਰਹੀ ਹੈ। ਈਰਾਨ ਮਿਲੀਟੈਰੀਲੀ ਵੀ, ਫਾਈਨੈਂਸ਼ੀਅਲੀ ਵੀ, ਡਿਪਲੋਮੈਟਿਕਲੀ ਵੀ ਬੈਟਲ ਪਲੇਸਡ ਹੈ। ਇਹ ਕਹਿਣਾ ਵੀ ਉਹਨੇ ਅਮਰੀਕਾ ਨੂੰ ਹਰਾ ਦਿੱਤਾ, ਇਵੇਂ ਤਾਂ ਨਹੀਂ ਹੈ। ਪਰ ਜੋ ਅਮਰੀਕਾ ਦਾ ਗੋਲ ਸੀ ਰਜੀਮ ਚੇਂਜ, ਉਹਨੂੰ ਵੀ ਅਮਰੀਕਾ ਜਿਹੜਾ ਹੁਣ ਪਾਸੇ ਰੱਖਣ ਨੂੰ ਤਿਆਰ ਹੈ। ਨੈਗੋਸ਼ੀਏਸ਼ਨ ਤਾਂ ਉਹਨਾਂ ਨਾਲ ਹੀ ਕਰ ਰਹੇ ਨੇ, ਉਹਨੂੰ ਭਾਵੇਂ ਆਪਣੀ ਤਸੱਲੀ ਨੂੰ ਕਹਿ ਰਹੇ ਨੇ ਜੀ ਹੋ ਹੀ ਗਿਆ ਰਜੀਮ ਚੇਂਜ, ਅਸੀਂ 2 ਜਨਰੇਸ਼ਨਾਂ ਉਹਨਾਂ ਦੀਆਂ ਲੀਡਰਸ਼ਿਪ ਦੀਆਂ ਮਾਰ ਦਿੱਤੀਆਂ। ਨਿਊਕਲੀਅਰ ਦੇ ਮੁੱਦੇ ਨੂੰ ਈਰਾਨ ਤੀਸਰੀ ਥਾਂ ਤੇ ਲਿਜਾ ਰਿਹਾ ਹੈ। ਉਹ ਪਹਿਲਾਂ ਮੁਕੰਮਲ ਜੰਗਬੰਦੀ ਔਰ ਗਾਰੰਟੀ ਕਿ ਦੁਬਾਰਾ ਹਮਲਾ ਨਹੀਂ ਹੋਏਗਾ, ਇਸ ਤੇ ਇਨਸਿਸਟ ਕਰਦਾ। ਫਿਰ ਸਟੇਟ ਆਫ ਹਾਰਮੂਜ਼, ਜਿਹੜੀ ਜੰਗ ਤੋਂ ਪਹਿਲਾਂ ਜ਼ਾਹਰ ਹੈ ਫ੍ਰੀ ਪੈਸੇਜ ਸੀ, ਇਹ ਕੋਈ ਇਸ਼ੂ ਤਾਂ ਨਹੀਂ ਹੈ, ਪਰ ਜਦੋਂ ਉਹ ਖੋਲ ਦੇਗਾ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗਲਫ ਆਫ ਓਮਾਨ ਦੇ ਨਾਲ ਉਹਦਾ ਸਮਝੌਤਾ ਹੋਇਆ ਹੋਇਆ ਹੈ। ਹੁਣ ਮੁਫਤ ਦਾ ਜਿਹੜਾ ਹੈ ਉਹ ਕੰਮ ਨਹੀਂ ਹੋਏਗਾ, ਉਹਦਾ ਕੰਟਰੋਲ ਹੋਏਗਾ। ਤੇ ਨਿਊਕਲੀਅਰ ਵਾਲਾ ਪਾਰਟ ਤੀਸਰੇ ਤੇ, ਉਹਦੇ ਤੇ ਮੈਨੂੰ ਲੱਗਦਾ ਹੈ ਈਰਾਨ ਅਮਰੀਕਾ ਨੂੰ ਕਾਫੀ ਕੰਸੈਸ਼ਨ ਦੇ ਸਕਦਾ ਹੈ, ਜਿਹਨੂੰ ਇਹ ਅਲਟੀਮੇਟਲੀ ਕਹਿ ਸਕਦੇ ਨੇ ਦੇਖੋ ਜੀ ਰਜੀਮ ਚੇਂਜ ਦਾ ਗੋਲ ਅਸੀਂ ਹਾਸਲ ਕਰ ਲਿਆ ਤੇ ਨਿਊਕਲੀਅਰ ਹੁਣ ਈਰਾਨ ਅਗਲੇ 30 ਸਾਲ ਜਿਹੜਾ ਉਹ ਨਿਊਕਲੀਅਰ ਨਹੀਂ ਬਣਾ ਸਕਦਾ,
ਇਹ ਵਿਨ ਵਿਨ ਸਿਚੁਏਸ਼ਨ ਦੋਨਾਂ 'ਚ ਹੋ ਸਕਦੀ ਹੈ। ਪਰ ਹਾਲ ਦੀ ਘੜੀ ਜੇ ਮੈਂ ਇਹ ਕਹਿਣਾ ਹੋਏ ਕਿ ਵੀ ਦੋਨਾਂ ਦੀ ਪੋਸਚਰਿੰਗ ਹੈ, ਕੋਈ ਮੈਨੂੰ ਨਹੀਂ ਲੱਗਦਾ ਕਿ ਕੋਈ ਫਾਈਨਲ ਗੱਲ ਕਿਤੇ ਇਮੀਡੀਏਟ ਨੇੜੇ। ਹਾਂ, ਟਰੰਪ ਨੇ ਜਿਹੜਾ ਕਾਂਗਰਸ ਤੋਂ ਪਰਮਿਸ਼ਨ ਲੈਣ ਵਾਲਾ ਪਾਰਟ ਸੀ ਕਿ ਇਹਨੇ ਤੋਂ ਬਾਅਦ ਉਹਨੂੰ ਸਕਿਪ ਕਰ ਦਿੱਤਾ, ਇਹ ਕਹਿ ਕੇ ਕਿ ਜੀ ਅਸੀਂ ਆਪਰੇਸ਼ਨ ਫਿਊਰੀ ਖਤਮ ਕਰ ਦਿੱਤਾ ਹੈ, ਸੀਜ਼ ਫਾਇਰ ਚੱਲ ਰਿਹਾ ਹੈ ਔਰ ਅਦਰਵਾਈਜ਼ ਨਹੀਂ ਹੈ। ਸੋ ਇਹ ਜ਼ਰੂਰ ਹੈ ਕਿ ਵੀ ਜੇ ਕਾਂਗਰਸ ਤੋਂ ਪਰਮਿਸ਼ਨ ਵੱਲ ਤੁਰਦੇ ਤੇ ਲੰਬੀ ਵਾਰ ਦਾ ਪਾਰਟ ਹੁੰਦਾ ਹੈ। ਹੁਣ ਜਿਹੜਾ ਇਹ ਇਸ ਤੋਂ ਅਸੀਂ ਇੰਨੀ ਹੋਪ ਕਰ ਸਕਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੀ ਸਮਝਦੇ ਨੇ ਕਿ ਵੀ ਉਹਨਾਂ ਦੇ ਲਈ ਇਹ ਜਿਹੜਾ ਇੱਕ ਕੁਐਗਮਾਇਰ ਹੋ ਸਕਦਾ ਹੈ ਡੈਜ਼ਰਟ ਦੇ ਵਿੱਚ। ਜਿਵੇਂ ਜਦੋਂ ਥੱਲੇ ਨੂੰ ਕੋਈ ਜਾਂਦਾ ਤੇ ਉਹਨੂੰ ਕੋਈ ਬਚਾਉਣਾ ਚਾਹੇ ਤਾਂ ਉਹ ਵੀ ਉਹਦੇ ਨਾਲ ਹੀ ਜਿਹੜਾ ਖਿੱਚ ਕੇ ਧਰਤੀ ਦੇ ਥੱਲੇ ਜਾਂਦਾ। ਸੋ ਉਹਨੂੰ ਕਿਉਂਕਿ ਇਲੈਕਸ਼ਨਸ ਨੇ ਅਰਾਊਂਡ, ਪਪੂਲੈਰਿਟੀ ਲੈਵਲ ਦਾ ਪਾਰਟ ਹੈ, ਇਕਨੋਮੀ ਅਮਰੀਕਾ ਦੇ ਵਿੱਚ ਵੀ ਬੁਰੀ ਤਰ੍ਹਾਂ ਇਫੈਕਟ ਹੋ ਰਹੀ ਹੈ। 1948 ਤੋਂ ਬਾਅਦ ਸਭ ਤੋਂ ਜ਼ਿਆਦਾ ਡੈਟ ਅਮਰੀਕਾ ਦਾ ਹੈ। ਸੋ ਇਹ ਸਾਰੇ ਇਨਰ ਪੋਲਿਟਿਕਸ ਹੈ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੂੰ ਕਿਤੇ ਨਾ ਕਿਤੇ ਮਜਬੂਰ ਕਰ ਰਹੀ ਹੈ ਕਿ ਕੋਈ ਕੁਇਕ ਵਿਨਿੰਗ ਡੀਲ ਜਿਹੜੀ ਹੈ ਉਸ ਨੂੰ ਕਰਕੇ ਤੇ ਈਰਾਨ ਦੇ ਇਸ ਕੁਐਗਮਾਇਰ ਚੋਂ ਅਮਰੀਕਾ ਨਿਕਲੇ। ਲੈਟ ਵੀ ਹੋਪ ਫॉर द बेस्ट। ਬਿਲਕੁਲ ਜੀ, ਇਹ ਦੁਨੀਆ ਇਸ ਟਾਈਮ ਇਹੀ ਆਸ ਲਾ ਰਹੀ ਹੈ ਕਿ ਜਿਹੜੀ ਇਹ ਜੰਗ ਆ ਇਹ ਸਮਾਪਤ ਹੋਵੇ, ਖਤਮ ਹੋਵੇ, ਕਿਉਂਕਿ ਕੋਵਿਡ ਤੋਂ ਬਾਅਦ ਜਿਹੜੀ ਆਰਥਿਕਤਾ ਆ ਦੁਨੀਆ ਦੀ ਉਹ ਲਗਾਤਾਰ ਕਾਫੀ ਅਸੀਂ ਸਟ੍ਰੇਨਡ ਚੱਲ ਰਹੀ ਹੈ, ਜਿਹਦਾ ਸਭ ਤੋਂ ਵੱਡਾ ਜਿਹੜਾ ਅਸਰ ਆ, ਪ੍ਰਭਾਵ ਆ, ਉਹ ਜਿਹੜਾ ਆਮ ਬੰਦਾ ਹੁੰਦਾ ਆ ਦੁਨੀਆ ਦੇ ਕਿਸੇ ਵੀ ਮੁਲਕ 'ਚ। ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਮਿਹਨਤ ਦੀ ਕਿਰਤ ਕਰਕੇ ਤੇ ਆਪਣੇ ਘਰ ਪਰਿਵਾਰ ਚਲਾਉਂਦਾ ਆ, ਉਹਨਾਂ ਤੇ ਸਭ ਤੋਂ ਵੱਡਾ ਅਸਰ ਪੈਂਦਾ ਆ। ਤੇ ਇਸੇ ਆਸ ਦੇ ਨਾਲ ਡਾਕਟਰ ਸਾਹਿਬ ਅਸੀਂ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਇਸ ਨੂੰ ਇੱਥੇ ਹੀ ਖਤਮ ਕਰਦੇ ਆ। ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਤੁਸੀਂ ਟੀਵੀ 84 ਨੂੰ, ਟੀਵੀ 84 ਦੀਆਂ ਮੋਬਾਈਲ ਐਪਸ ਡਾਊਨਲੋਡ ਕਰਕੇ, ਤੇ ਚਾਹੇ ਤੁਹਾਡੇ ਕੋਲ ਐਂਡਰੋਇਡ ਫੋਨ ਆ ਚਾਹੇ ਆਈਫੋਨ ਆ, ਉੱਥੇ ਐਪ ਸਟੋਰ ਤੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ, ਜਿੱਥੇ ਤੁਸੀਂ ਲਾਈਵ ਟੀਵੀ ਵੀ ਜਿਹੜਾ 24/7 ਟੀਵੀ 84 ਦੇਖ ਸਕਦੇ ਹੋ। ਇਸ ਤੋਂ ਇਲਾਵਾ ਟੀਵੀ 84 ਦੀ ਵੈਬਸਾਈਟ tv84.com ਤੇ ਜਾ ਕੇ ਤੁਸੀਂ ਸਾਨੂੰ ਦੇਖ ਸਕਦੇ ਹੋ, ਤੇ ਨਾਲ ਹੀ YouTube ਦੇ ਉੱਤੇ ਜੋ ਟੀਵੀ 84 ਅਫੀਸ਼ੀਅਲ ਤੇ ਟੀਵੀ 84 USA ਚੈਨਲਸ ਤੇ ਜਾ ਕੇ ਵੀ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਤੇ ਤੁਹਾਡੀ ਸਪੋਰਟ ਦੇ ਨਾਲ ਹੀ ਜਿਹੜਾ ਟੀਵੀ 84 ਆ ਉਹ ਇਹ ਜਾਣਕਾਰੀਆਂ, ਇਹ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦਾ ਹੈ। ਤੇ ਕਮਿਊਨਿਟੀ ਦਾ ਇਹ ਇਨੀਸ਼ੀਏਟਿਵ ਆ ਤੇ ਤੁਸੀਂ ਆਪਣੀ ਜਿਹੜੀ ਸਪੋਰਟ ਆ ਡੋਨੇਸ਼ਨਸ ਦੇ ਰੂਪ ਦੇ ਵਿੱਚ ਟੀਵੀ 84 ਨੂੰ ਦੇ ਸਕਦੇ ਹੋ। ਡੋਨੇਸ਼ਨਸ ਲਈ ਤੁਸੀਂ tv84.com ਦੀ ਵੈਬਸਾਈਟ ਤੇ ਜਾ ਕੇ ਡੋਨੇਟ ਦੇ ਬਟਨ ਦੇ ਉੱਤੇ ਆਪਣੀਆਂ ਡੋਨੇਸ਼ਨਸ ਜਿਹੜੀਆਂ ਉਹ ਦੇ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚੈੱਕ ਵੀ ਟੀਵੀ 84 ਦੇ ਐਡਰੈਸ ਦੇ ਉੱਤੇ ਭੇਜ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜੀ ਕੀ ਫਤਿਹ। ਫਤਿਹ।